ਅਕਲ ਕਹਿੰਦੀ ਮੈਂ ਸਭ ਤੋਂ ਵੱਡੀ, ਮੈਂ ਵਿੱਚ ਕਚਹਿਰੀ ਲੜਦੀ। ਤੇ ਸ਼ਕਲ ਕਹਿੰਦੀ ਮੈਂ ਸਭ ਤੋਂ ਵੱਡੀ, ਮੈਂ ਜਾ ਦਿਲਾਂ ਵਿੱਚ ਵੜਦੀ। ਤੇ ਮਾਇਆ ਕਹਿੰਦੀ ਮੈਂ ਸਭ ਤੋਂ ਵੱਡੀ, ਮੇਰਾ ਦੁਨੀਆ ਪਾਣੀ ਭਰਦੀ। ਤੇ ਹੋਣੀ ਕਹਿੰਦੀ ਮੈਂ ਸਭ ਤੋਂ ਵੱਡੀ, ਮੈਂ ਜੋ ਚਾਹੁੰਦੀ ਉਹ ਕਰਦੀ। ਬਾਦਸ਼ਾਹਾਂ ਥੀ ਭੀਖ ਮੰਗਾਵੇ ਤੇ ਤਖਤ ਬਹਾਵੇ ਕਾਹੀ, ਕੁਝ ਪਰਵਾਹ ਨਹੀਂ ਦਰ ਉਸ ਦੇ ਦਾਇਮ ਬੇਪਰਵਾਹੀ। ਪਿਆਰਿਓ, ਗੱਲ ਇਹ ਵੇ ਕਿ ਕਿਸੇ ਦਾਨਸ਼ਵਰ ਦਾ ਬੜਾ ਹੀ ਵੱਡਾ ਔਰ ਬੜਾ ਹੀ ਅਜ਼ੀਮ ਕੌਲ ਹੈ ਕਿ ਲੜਾਈ ਦਾ ਝਗੜੇ ਦਾ ਆਗਾਜ਼ ਹਮਾਕਤ ਤੋਂ ਹੁੰਦਾ ਹੈ ਔਰ ਇਹਦਾ ਅਖੀਰ ਜਿਹੜਾ, ਇਹਦਾ ਅੰਜਾਮ ਜਿਹੜਾ ਹੈ ਉਹ ਨਿਦਾਮਤ ਤੇ ਹੁੰਦਾ ਹੈ। ਜ਼ਰਾ ਜਿਹਾ ਬੰਦਾ ਤਹਮੁਲ ਕਰ ਲਵੇ, ਸਬਰ ਕਰ ਲਵੇ, ਹੌਸਲਾ ਕਰ ਲਵੇ ਤੇ ਆਉਣ ਵਾਲੀਆਂ ਬਹੁਤ ਸਾਰੀਆਂ ਮੁਸੀਬਤਾਂ ਤੋਂ ਆਪਣੇ ਆਪ ਨੂੰ ਵੀ ਤੇ ਅਗਲੇ ਨੂੰ ਵੀ ਬਚਾ ਸਕਦਾ। ਉਹਨਾਂ ਨੂੰ ਮੇਰੀ ਰਿਹਾਈ ਦਾ ਪਤਾ ਲੱਗ ਗਿਆ ਹੋਇਆ ਸੀ ਤੇ ਉਹ ਉੱਥੋਂ ਨੱਸ ਗਏ ਸਨ ਆਪਣੀ ਜਾਨ ਬਚਾ ਕੇ ਕਿ ਕਿਤੇ ਇੱਥੇ ਆ ਕੇ ਸਾਨੂੰ ਨਾ ਕਤਲ ਕਰ ਦੇਵੇ। ਯਾਨੀ ਜਦੋਂ ਮੇਰੀ ਬਾਬਾ ਜੀ ਦੇ ਨਾਲ ਮੁਲਾਕਾਤ ਹੋਈ, ਜਦੋਂ ਇਹ ਸਾਰੀ ਗੱਲ ਉਹਨਾਂ ਮੈਨੂੰ ਸੁਣਾਈ, ਉਦੋਂ ਉਹ ਦੂਜੇ ਕਤਲ ਦੇ ਵਿੱਚ ਜੇਲ੍ਹ ਦੇ ਵਿੱਚ ਸਨ। ਤੇ ਅੱਜ ਨਾ ਮੇਰੀ ਇੱਜ਼ਤ ਰਹੀ ਹੈ, ਨਾ ਮੇਰੀ ਬੀਵੀ ਰਹੀ ਹੈ, ਨਾ ਮੇਰੀ ਧੀ ਰਹੀ ਹੈ, ਨਾ ਮੇਰਾ ਸਕੂਨ ਰਿਹਾ। ਮੇਰੀ ਜ਼ਮੀਨ ਲੋਕ ਪੈ ਵਾਹੁੰਦੇ ਨੇ, ਮੇਰੇ ਮਕਾਨ ਦੇ ਵਿੱਚ ਉੱਲੂ ਪੈ ਬੋਲਦੇ ਨੇ, ਮੈਂ ਜੇਲ੍ਹਾਂ ਕੱਟਣਾ ਪਿਆ, ਮੈਨੂੰ ਪਤਾ ਹੀ ਨਹੀਂ ਮੇਰੀ ਬੀਵੀ ਜਿਉਂਦੀ ਹੈ ਕਿ ਮਰ ਗਈ ਹੈ, ਕਿੱਥੇ ਵੇ। ਤਕਦੀਰ ਨੇ ਮੈਨੂੰ ਦੁਨੀਆ ਦਾ ਸਭ ਤੋਂ ਵੱਡਾ ਬੇਇੱਜ਼ਤ, ਬੇਆਬਰੂ, ਪਰੇਸ਼ਾਨ ਹਾਲ ਇਨਸਾਨ ਬਣਾ ਕੇ ਰੱਖ ਦਿੱਤਾ ਹੈ। ਐਸੀ ਆਜ਼ਮਾਇਸ਼ ਵਿੱਚ ਮੈਂ ਪੈ ਗਿਆ ਇੱਕ ਛੋਟੀ ਜਿਹੀ ਹਰਕਤ ਕਰਕੇ। ਕਾਸ਼ ਮੈਂ ਉਦੋਂ ਆਪਣੇ ਆਪ ਤੇ ਕਾਬੂ ਪਾ ਲੈਂਦਾ। ਬਿਸਮਿल्लाह रहमान रहीम। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਪਿਆਰੇ ਵੇਖਣ ਵਾਲਿਓ, ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਦੇ ਹਾਂ। ਪਿਆਰਿਓ, ਸਾਡੀ ਇਹ ਬੇਨਤੀ ਹੈ ਵੀ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਵੋ, ਸਾਡੇ ਵਲੌਗਸ ਨੂੰ ਲਾਈਕ ਤੇ ਸ਼ੇਅਰ ਵੀ ਕਰਿਆ ਕਰੋ, ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ, ਕਿਉਂ ਜੇ ਤੁਹਾਡੇ ਜਿਹੜੇ ਤਾਸੁਰਾਤ ਨੇ ਉਹ ਸਾਡੇ ਵਾਸਤੇ ਨਾ ਸਿਰਫ ਬੜੇ ਐਨਕਰਜੀਅਸ ਹੁੰਦੇ ਨੇ ਤੇ ਬੜੀ ਹਲਾਸ਼ੇਰੀ ਦਾ ਸਬਬ ਹੁੰਦੇ ਨੇ, ਬਲਕਿ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੁਫ਼ਤਗੂ ਨੂੰ, ਆਪਣੀ ਗੱਲਬਾਤ ਨੂੰ, ਆਪਣੇ ਵਲੌਗਸ ਨੂੰ ਮਜ਼ੀਦ ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਹਾਂ। ਪਿਆਰਿਓ, ਅੱਜ ਇੱਕ ਬੜਾ ਹੀ ਮੱਤ ਭਰਿਆ ਵਾਕਿਆ ਤੁਹਾਡੀ ਖਿਦਮਤ ਦੇ ਵਿੱਚ ਮੈਂ ਪੇਸ਼ ਕਰਨ ਲੱਗਾ। ਸਾਹਿਬੋ, ਅਸੀਂ ਛੋਟੇ ਹੁੰਦੇ ਸਾਂ, ਜਦੋਂ ਮੇਰਾ ਬਚਪਨ ਸੀ ਤੇ ਅਸੀਂ ਜਿੱਥੇ ਰਹਿੰਦੇ ਸਾਂ, ਜਿਸ ਮੁਹੱਲੇ ਦੇ ਵਿੱਚ, ਉੱਥੇ ਇੱਕ ਫਕੀਰ ਆਉਂਦੇ ਹੁੰਦੇ ਸਨ, ਗਦਾਗਰ ਸਨ, ਮੰਗਣ ਵਾਸਤੇ। ਉਦੋਂ ਫੁਕਾਰਾ ਮਹੱਲਿਆਂ ਦੇ ਵਿੱਚ ਆਉਂਦੇ ਸਨ, ਗਲੀਆਂ ਮੁਹੱਲਿਆਂ ਦੇ ਵਿੱਚ। ਅੱਜ ਕੱਲ੍ਹ ਤਾਂ ਇਹ ਬਕਾਇਦਾ ਇੱਕ ਪ੍ਰੋਫੈਸ਼ਨ ਹੀ ਬਣ ਚੁੱਕਿਆ ਹੋਇਆ ਔਰ ਬਹੁਤ ਜ਼ਿਆਦਾ ਬਹੁਤਾਤ ਹੈ। ਹਰ ਸ਼ਹਿਰ 'ਚ, ਹਰ ਜਗ੍ਹਾ ਕਸੀਰ ਤਾਦਾਦ ਵਿੱਚ ਸਾਨੂੰ ਨਜ਼ਰ ਆਉਂਦੇ ਨੇ ਗਦਾਗਰ, ਬੈਗਰਸ। ਹਰ ਚੌਂਕ ਮੱਲ ਕੇ ਖਲੋਤੇ ਹੁੰਦੇ ਨੇ, ਇੱਕ ਇੱਕ ਥਾਂ 'ਤੇ 10-10, 20-20। ਉਦੋਂ ਕਦੀ ਕਦਾਰ ਇੱਕਾ ਦੁੱਕਾ ਹਫ਼ਤਾਵਾਰ 10-15 ਦਿਨੀ ਕਿਸੇ ਫਕੀਰ ਨੇ ਆਉਣਾ ਤੇ ਉਹ ਦਰਵੇਸ਼ ਟਾਈਪ ਫਕੀਰ ਸਨ। ਤੇ ਉਹ ਜਦੋਂ
ਮੁਹੱਲੇ ਦੇ ਵਿੱਚ ਆਉਂਦੇ ਸਨ ਤੇ ਮੰਗਣ ਦੇ ਵਾਸਤੇ ਸਦਾ ਲਾਉਂਦੇ ਸਨ ਤੇ ਨਾਲ ਉਹ ਇੱਕ ਸ਼ੇਰ ਪੜ੍ਹਦੇ ਹੁੰਦੇ ਸਨ, ਇੱਕ ਚੌਮਿਸਰਾ ਅਲਾਪ ਦੇ ਹੁੰਦੇ ਸਨ। ਉਹ ਇਸ ਤਰ੍ਹਾਂ ਸੀ, ਅਕਲ ਕਹਿੰਦੀ ਮੈਂ ਸਭ ਤੋਂ ਵੱਡੀ, ਮੈਂ ਵਿੱਚ ਕਚਹਿਰੀ ਲੜਦੀ, ਤੇ ਸ਼ਕਲ ਕਹਿੰਦੀ ਮੈਂ ਸਭ ਤੋਂ ਵੱਡੀ, ਮੈਂ ਜਾ ਦਿਲਾਂ ਵਿੱਚ ਵੜਦੀ, ਤੇ ਮਾਇਆ ਕਹਿੰਦੀ ਮੈਂ ਸਭ ਤੋਂ ਵੱਡੀ, ਮੇਰਾ ਦੁਨੀਆ ਪਾਣੀ ਭਰਦੀ, ਤੇ ਹੋਣੀ ਕਹਿੰਦੀ ਮੈਂ ਸਭ ਤੋਂ ਵੱਡੀ, ਮੈਂ ਜੋ ਚਾਹੁੰਦੀ ਉਹ ਕਰਦੀ। ਪਿਆਰਿਓ, ਇਸ ਚੌਮਿਸਰੇ ਦਾ ਤਰਜਮਾ ਇਸ ਤਰ੍ਹਾਂ ਹੈ ਕਿ ਕਿਸੇ ਥਾਂ ਤੇ, ਕਿਸੇ ਜਗ੍ਹਾ ਤੇ ਅਕਲ, ਹੁਸਨ, ਦੌਲਤ ਤੇ ਤਕਦੀਰ ਇਕੱਠੀਆਂ ਹੋ ਗਈਆਂ ਤੇ ਆਪਸ ਦੇ ਵਿੱਚ ਇੱਕ ਮੁਕਾਬਲਾ ਕਰਨ ਲੱਗ ਪਈਆਂ ਆਪਣਾ। ਸਾਰੀਆਂ ਦਾ ਹੀ ਇਹ ਦਾਅਵਾ ਸੀ ਕਿ ਮੈਂ ਸਭ ਤੋਂ ਵੱਡੀ ਹਾਂ। ਮਿਸਾਲ ਦੇ ਤੌਰ ਤੇ ਸ਼ੇਰ ਦੇ ਵਿੱਚ ਸਭ ਤੋਂ ਪਹਿਲੇ ਉਹ ਆਖਦੇ ਨੇ ਕਿ ਅਕਲ ਆਖਣ ਲੱਗੀ ਕਿ ਮੈਂ ਸਭ ਤੋਂ ਤਾਕਤਵਰ ਹਾਂ, ਬਾਇਖਤਿਆਰ ਹਾਂ, ਮੈਂ ਕਚਹਿਰੀਆਂ ਦੇ ਵਿੱਚ ਜਾ ਕੇ ਲੜਨੀ ਆ, ਵਕਾਲਾ ਮੈਨੂੰ ਇਸਤੇਮਾਲ ਕਰਦੇ ਨੇ, ਅਕਲ ਵਰਤਦਿਆਂ ਹੋਇਆਂ ਮੁਕੱਦਮਾਤ ਲੜਦੇ ਨੇ ਔਰ ਜਿੱਤਦੇ ਨੇ। ਉਸ ਤੋਂ ਬਾਅਦ ਸ਼ਕਲ ਯਾਨੀ ਹੁਸਨ ਕਹਿਣ ਲੱਗਾ ਕਿ ਮੈਂ ਸਭ ਤੋਂ ਵੱਡਾ ਵਾਂ, ਮੈਂ ਤਾਂ ਲੋਕਾਂ ਦੇ ਦਿਲਾਂ ਦੇ ਵਿੱਚ ਘਰ ਘਰ ਜਾਂਦਾ ਵਾਂ। ਔਰ ਇਹਦੇ 'ਚ ਵੀ ਕੋਈ ਝੂਠ ਨਹੀਂ, ਇੱਕ ਤਾਕਤ ਤੇ ਹੁਸੀਨ ਚਿਹਰੇ ਰੱਖਦੇ ਨੇ ਨਾ, ਇਸੇ ਵਾਸਤੇ ਸ਼ਾਇਰ ਆਖਿਆ ਵੀ ਸ਼ਕਲ ਕਹਿੰਦੀ ਮੈਂ ਸਭ ਤੋਂ ਵੱਡੀ, ਮੈਂ ਜਾ ਦਿਲਾਂ ਵਿੱਚ ਵੜਦੀ, ਤੇ ਮਾਇਆ ਕਹਿੰਦੀ ਯਾਨੀ ਦੌਲਤ ਨੇ ਇਹ ਦਾਅਵਾ ਕਰ ਦਿੱਤਾ ਉੱਥੇ, ਉਹਨੇ ਆਖਿਆ ਮੈਂ ਸਭ ਤੋਂ ਵੱਡੀ ਹਾਂ, ਸਾਰੀ ਦੁਨੀਆ ਮੇਰਾ ਪਾਣੀ ਭਰਦੀ ਹੈ ਬਗੈਰ ਪੈਸੇ ਤੋਂ। ਜਿਹਦੇ ਪੱਲੇ ਮਾਇਆ ਨਹੀਂ, ਦੌਲਤ ਨਹੀਂ, ਪੱਲੇ ਆਨਾ ਨਹੀਂ, ਉਹ ਕੀ ਹੈ ਇਸ ਦੁਨੀਆ ਦੇ ਮੇਲੇ ਦੇ ਵਿੱਚ? ਉਹਦਾ ਤੇ ਇਹ ਹੀ ਹਾਲ ਹੈ ਨਾ ਵੀ ਪੱਲੇ ਨਹੀਂ ਧੇਲਾ ਤੇ ਲੱਭਦੀ ਮੇਲਾ ਕਿੱਥੋਂ। ਯਾਨੀ ਦੌਲਤ ਜਿਹੜੀ ਹੈ ਉਹਦਾ ਹੋਣਾ ਵੀ ਨਾਗੁਜ਼ੀਰ ਹੈ, ਉਹਦੇ ਤੋਂ ਬਗੈਰ ਵੀ ਇਨਸਾਨੀ ਹਯਾਤੀ ਦਾ ਪਹੀਆ ਹੀ ਨਹੀਂ ਚੱਲਦਾ। ਅਜੋਕੇ ਸਮੇਂ ਦੇ ਵਿੱਚ ਐਸਾ ਦੌਰ ਚੱਲ ਰਿਹਾ ਹੈ। ਲੇਕਿਨ ਆਖਰ ਦੇ ਵਿੱਚ ਤਕਦੀਰ ਆਖਣ ਲੱਗੀ ਕਿ ਜਿੱਥੇ ਮੈਂ ਵਾਰਦ ਹੋ ਜਾਂਦੀ ਹਾਂ, ਜਿੱਥੇ ਮੈਂ ਆਇਦ ਹੋ ਜਾਂਦੀ ਹਾਂ, ਉੱਥੇ ਨਾ ਹੁਸਨ ਦੀ ਕੋਈ ਗੱਲਬਾਤ ਰਹਿੰਦੀ ਹੈ, ਉੱਥੇ ਨਾ ਦੌਲਤ ਕੰਮ ਕਰਦੀ ਹੈ, ਉੱਥੇ ਨਾ ਅਕਲ ਕਿਸੇ ਕੰਮ ਆਉਂਦੀ ਹੈ। ਜਿੱਥੇ ਤਕਦੀਰ ਅੱਲਾ ਦੀ ਵਾਰਦ ਹੋ ਜਾਵੇ, ਉੱਥੇ ਪਿਆਰਿਓ ਕਿਸੇ ਦਾ ਦੋਸ਼ ਨਹੀਂ ਚੱਲਦਾ, ਕਿਸੇ ਦਾ ਜ਼ੋਰ ਨਹੀਂ ਚੱਲਦਾ, ਕਿਸੇ ਦਾ ਵਸ ਨਹੀਂ ਚੱਲਦਾ। ਹਜ਼ਰਤ ਮੀਆਂ ਮੁਹੰਮਦ ਬਖਸ਼ ਸਾਹਿਬ ਦਾ ਵੀ ਇੱਕ ਬੜਾ ਹੀ ਖੂਬਸੂਰਤ ਸ਼ੇਰ ਮੈਨੂੰ ਇਸ ਮੌਕਿਆਂ ਦੇ ਉੱਤੇ ਯਾਦ ਆ ਗਿਆ ਹੈ, ਜਿਹਦੇ ਵਿੱਚ ਹਜ਼ਰਤ ਮੀਆਂ ਮੁਹੰਮਦ ਬਖਸ਼ ਸਾਹਿਬ ਸਰਕਾਰ ਆਰਿਫੇ ਖੜੀ ਰੂਮੀਏ ਪਾਕਿਸਤਾਨ ਤਕਦੀਰ ਦੀ ਤਾਕਤ ਦਾ ਸਾਨੂੰ ਪੈ ਦੱਸਦੇ ਨੇ ਕਿ ਤਕਦੀਰ ਕਿੱਡੀ ਜ਼ੋਰਾਵਰ ਹੈ। ਤਕਦੀਰ ਦਾ ਜਦੋਂ ਵਰੂਦ ਹੁੰਦਾ ਹੈ ਤੇ ਫਿਰ ਕੀ ਹੁੰਦਾ ਹੈ। ਮੀਆਂ ਮੁਹੰਮਦ ਸਾਹਿਬ ਪੈ ਲਿਖਦੇ ਨੇ ਕਿ ਬਾਦਸ਼ਾਹਾਂ ਥੀ ਭੀਖ ਮੰਗਾਵੇ ਤੇ ਤਖਤ ਬਹਾਵੇ ਗਾਹੀ। ਬਾਦਸ਼ਾਹਾਂ ਥੀ ਭੀਖ ਮੰਗਾਵੇ ਤੇ ਤਖਤ ਬਹਾਵੇ ਕਾਹੀ। ਕੁਝ ਪਰਵਾਹ ਨਹੀਂ ਦਰ ਉਸ ਦੇ ਦਾਇਮ ਬੇਪਰਵਾਹੀ। ਯਾਨੀ ਕਾਤਿਬ ਤਕਦੀਰ ਅੱਲਾਹੁ ਸਮਦ ਹੈ, ਉਹ ਬੇਨਿਆਜ਼ ਹੈ। ਉਹ ਜਦੋਂ ਆਪਣਾ ਹੁਕਮ ਸਾਦਰ ਕਰਦਾ ਹੈ, ਜਦੋਂ ਆਪਣੀ ਤਕਦੀਰ ਨੂੰ ਵਾਰਦ ਕਰਦਾ ਹੈ, ਤੇ ਪਿਆਰਿਓ ਬਾਦਸ਼ਾਹ ਭੀਖ ਮੰਗਣ ਤੇ ਮਜਬੂਰ ਹੋ ਜਾਂਦੇ ਨੇ, ਭਿੱਖੀਆਂ ਮੰਗਦੇ ਫਿਰਦੇ ਨੇ, ਗਲੀਆਂ ਮੁਹੱਲਿਆਂ ਦੇ ਵਿੱਚ ਗਦਾਗਰੀ ਪੈ ਕਰਦੇ ਨੇ। ਤੇ ਜੇ ਅੱਲਾ ਸਾਈਂ ਚਾਹੇ ਤੇ ਘਾਹ ਖੋਤਰਨ ਵਾਲਿਆਂ ਨੂੰ ਤਖਤ ਤੇ ਬਹਾ ਦੇਵੇ। ਇੱਕ ਬਿਲਕੁਲ ਮਾਮੂਲੀ ਆਦਮੀ ਨੂੰ ਅੱਲਾ ਪਾਕ ਨਵਾਜ਼ਨ ਤੇ ਆਵੇ, ਉਹਦੇ ਮੁਕੱਦਰ ਸਵਾਰ ਦੇਵੇ ਤੇ ਉਹਨੂੰ ਬਾਦਸ਼ਾਹ ਬਣਾ ਕੇ ਤੇ ਤਖਤ ਤੇ ਬਿਠਾ ਦਿੰਦਾ ਹੈ। ਪਿਆਰਿਓ, ਤਕਦੀਰ ਦੀ ਗੱਲਬਾਤ ਹੋ ਰਹੀ ਹੈ ਤੇ ਮੈਂ ਇੱਕ ਤੁਹਾਨੂੰ ਵਾਕਿਆ ਸੁਣਾਨਾ। ਗੁਜਰਾਂਵਾਲਾ ਜੇਲ੍ਹ ਦੇ ਵਿੱਚ ਇੱਕ ਬਾਬਾ ਜੀ ਨੂੰ ਮੈਨੂੰ ਮਿਲਣ ਦਾ ਇਤਫਾਕ ਹੋਇਆ, ਜਿਹੜੇ ਕਤਲ ਦੇ
ਜੁਰਮ ਦੇ ਵਿੱਚ ਕੈਦ ਕੱਟ ਰਹੇ ਸਨ। ਪਿਆਰਿਓ, ਬੜੇ ਖੂਬਸੂਰਤ ਸੁਰਖੋ ਸਫੇਦ ਰੰਗ ਦੇ ਮਾਲਿਕ, ਚਿੱਟੀ ਸਫੈਦ ਲੰਬੀ ਐਡੀ ਨੂਰਾਨੀ ਦਾੜੀ, ਸਫੇਦ ਵਾਲ, ਬੜੇ ਪਿਆਰੇ ਕ੍ਰਿਸਟਲ ਸ਼ਫਾਫ ਵਾਲ ਉਹਨਾਂ ਦੇ, ਚਿੱਟੇ ਦੁੱਧ, ਤੇ ਬੜਾ ਲੰਬਾ ਨਿਕਲਦਾ ਹੋਇਆ ਕੱਦ, 6 ਫੁੱਟ ਤੋਂ ਵੀ ਇੰਚ 2 ਇੰਚ ਲੰਬੇ, ਸਲਿਮ ਸਮਾਰਟ ਜਿਹਾ ਬਾਬਾ ਜੀ ਸਨ। ਔਰ ਬੜੇ ਸੋਹਣੇ ਸਫੇਦ ਰੰਗ ਦੇ ਕੱਪੜੇ ਉਹਨਾਂ ਪਹਿਨਣੇ, ਸਫੇਦ ਕੁੜਤਾ, ਸਫੇਦ ਤਹਿਮਦ ਅਕਸਰ ਪਹਿਨਦੇ ਸਨ। ਮੇਰੀ ਉਹਨਾਂ ਦੇ ਨਾਲ ਮੁਲਾਕਾਤ ਹੋਈ 2 3 4 ਦਫਾ। ਜਦੋਂ ਮੈਂ ਉਹਨਾਂ ਨੂੰ ਦੇਖਿਆ ਤਾਂ ਮੈਨੂੰ ਬੜੀ ਹੈਰਾਨਗੀ ਹੁੰਦੀ ਸੀ ਕਿ ਏਡੀ ਨੂਰਾਨੀ ਸੂਰਤ ਵਾਲੇ ਇਹ ਬਾਬਾ ਜੀ ਇਹ ਕਿਸ ਤਰ੍ਹਾਂ ਜੇਲ੍ਹ ਦੇ ਵਿੱਚ ਆ ਗਏ। ਏਡੇ ਬਜ਼ੁਰਗ ਇਸ ਉਮਰ ਦੇ ਵਿੱਚ ਇਹ ਕਿਹੜਾ ਜੁਰਮ ਕਰ ਬੈਠੇ ਨੇ। ਇਹਨਾਂ ਦੀ ਸ਼ਕਲੋ ਸੂਰਤ ਏਡੀ ਨੂਰਾਨੀ ਤੇ ਪਿਆਰੀ ਏ ਕਿ ਤਸੱਵਰ ਹੀ ਨਹੀਂ ਬੰਦਾ ਕਰ ਸਕਦਾ ਕਿ ਇਹ ਬਾਬਾ ਜੀ ਕਿਸੇ ਜੁਰਮ ਵਿੱਚ ਜਾਂ ਕਿਸੇ ਗੁਨਾਹ ਦੇ ਵਿੱਚ ਇੱਥੇ ਜੇਲ੍ਹ ਦੇ ਵਿੱਚ ਆਏ ਹੋਏ ਨੇ। ਬਲਕਿ ਇਹੋ ਜਿਹੇ ਬੰਦੇ ਤੇ ਮਸਾਜਿਦ ਦੇ ਵਿੱਚ ਵਾਜ਼ ਕਰਦੇ, ਇਮਾਮਤ ਕਰਵਾਉਂਦੇ, ਲੋਕਾਂ ਨੂੰ ਵੀ ਨੇਕੀਆਂ ਦੀ, ਨਮਾਜ਼ ਦੀ ਤਲਕੀਨ ਕਰਦੇ ਸਾਡੇ ਮੁਆਸ਼ਰੇ ਦੇ ਵਿੱਚ ਦਿਸਦੇ ਨੇ। ਤੇ ਇਹ ਏਡੇ ਖੂਬਰੂ ਬਾਬਾ ਜੀ ਜਿਹੜੇ ਨੇ ਇਹ ਜੇਲ੍ਹ ਦੇ ਵਿੱਚ ਕਿਸ ਤਰ੍ਹਾਂ ਨੇ। ਇੱਕ ਦਿਨ ਪਿਆਰਿਓ ਹਿੰਮਤ ਕਰਕੇ ਤੇ ਮੈਂ ਉਹਨਾਂ ਨੂੰ ਪੁੱਛ ਹੀ ਲਿਆ। ਮੈਂ ਕਿਹਾ, ਬਾਬਾ ਜੀ ਤੁਸੀਂ ਕਿਸ ਤਰ੍ਹਾਂ ਜੇਲ੍ਹ ਦੇ ਵਿੱਚ ਆਏ ਹੋ? ਕੋਈ ਤੁਹਾਡੇ ਕੋਲੋਂ ਕੋਈ ਜੁਰਮ ਸਰਜ਼ਦ ਹੋ ਗਿਆ ਸੀ? ਉਹ ਬਾਬਾ ਜੀ ਪਹਿਲੇ ਤੇ ਮੇਰੇ ਨਾਲ ਏਡੇ ਖੁੱਲ੍ਹਣ ਤੇ ਤਿਆਰ ਨਹੀਂ ਹੋਏ, ਯਾਨੀ ਉਹਨਾਂ ਨੇ ਇਸ ਗੱਲ ਦਾ ਬੁਰਾ ਹੀ ਮਹਿਸੂਸ ਕੀਤਾ ਕਿ ਇਹ ਨੌਜਵਾਨ ਕਿਉਂ ਮੈਨੂੰ ਪੁੱਛ ਰਿਹਾ। ਲੇਕਿਨ ਮੈਂ ਜਦੋਂ ਤਰਲਾ ਮਿਹਨਤ ਕੀਤਾ, ਉਹਨਾਂ ਨੂੰ ਆਮਾਦਾ ਕੀਤਾ ਕਿ ਉਹ ਮੈਨੂੰ ਆਪਣੀ ਦਾਸਤਾਨ ਸੁਣਾਉਣ, ਤੇ ਪਿਆਰਿਓ ਉਹਨਾਂ ਜਦੋਂ ਫਿਰ ਮੈਨੂੰ ਆਪਣੀ ਦਾਸਤਾਨ ਗਮ ਸੁਣਾਈ ਤੇ ਅੱਜ ਤਾਈਂ ਮੈਂ 1000 ਹਾ ਦੋਸਤਾਂ ਨੂੰ ਸੁਣਾ ਚੁੱਕਿਆ। ਔਰ ਚੂੰਕਿ ਉਹ ਬੜੀ ਸਬਕ ਆਮੋਜ਼ ਹੈ, ਉਹਦੇ ਵਿੱਚ ਬੜੀ ਮੱਤ ਭਰੀ ਹੋਈ ਹੈ, ਤੇ ਇਸ ਵਾਸਤੇ ਮੈਂ ਅੱਜ ਸੋਚਿਆ ਕਿ ਆਪਣੇ ਵਿਊਅਰਸ ਜਿਹੜੇ ਕਿ ਮੈਂ ਅਕਸਰ ਤੁਹਾਡੀ ਸੇਵਾ 'ਚ ਅਰਜ਼ ਕਰਨਾ ਹੁੰਦਾ ਕਿ ਤੁਸੀਂ ਹੋਈ ਸਾਡੀ ਫੈਮਿਲੀ ਹੋ, ਕੋਈ ਗੱਲ ਦਿਲ 'ਚ ਆਵੇ, ਕੋਈ ਉਬਾਲ ਉੱਠੇ ਤੇ ਦਿਲ ਕਰਦਾ ਕਿ ਆਪਣੇ ਵਿਊਅਰਸ ਦੇ ਨਾਲ ਵੀ ਸ਼ੇਅਰ ਕਰੀਏ। ਤੇ ਪਿਆਰਿਓ ਫਿਰ ਉਹ ਬਾਬਾ ਜੀ ਆਪਣੀ ਗੱਲਬਾਤ ਸੁਣਾਉਣ ਤੇ ਮੈਨੂੰ ਰਾਜ਼ੀ ਹੋਏ। ਬੜੇ ਇਖਤਸਾਰ ਦੇ ਨਾਲ ਮੈਂ ਤੁਹਾਡੀ ਖਿਦਮਤ ਦੇ ਵਿੱਚ ਪੇਸ਼ ਕਰਾਂਗਾ। ਬਾਬਾ ਜੀ ਮੈਨੂੰ ਦੱਸਿਆ ਭਈ ਮੈਂ ਆਪਣੇ ਪਿੰਡ ਦੇ ਵਿੱਚ ਥੋੜ੍ਹੀ ਜਿਹੀ ਜ਼ਮੀਨ ਦਾ ਮਾਲਕ ਸਾਂ, 15-16 ਕਿੱਲੇ ਪੈਲੀ ਸੀ ਮੇਰੀ ਆਪਣੀ, ਤੇ ਬੜਾ ਅੱਛਾ ਬਾਇੱਜ਼ਤ ਮੇਰਾ ਗੁਜ਼ਾਰਾ ਹੋ ਰਿਹਾ ਸੀ। ਤੇ ਮੈਂ ਤਗੜਾ ਬੜਾ ਸਾਂ ਆਪਣੀ ਜਵਾਨੀ ਦੇ ਵਕਤ ਦੇ ਵਿੱਚ, ਮੈਂ ਬਹੁਤ ਮਾਸ਼ਾਅੱਲਾ ਤਾਕਤਵਰ ਸਾਂ। ਅੱਲਾਹ ਪਾਕ ਨੇ ਮੈਨੂੰ ਬੜਾ ਹੀ ਨਵਾਜ਼ਿਆ ਹੋਇਆ ਸੀ। ਇੱਕੋ ਹੀ ਮੇਰੀ ਬੇਟੀ ਸੀ, ਔਲਾਦ ਮੇਰੀ ਹੋਰ ਕੋਈ ਨਹੀਂ ਸੀ, ਤੇ 3 ਅਫਰਾਦ ਦਾ ਮੇਰਾ ਕੁੱਬਾ ਸੀ, ਮੈਂ ਤੇ ਮੇਰੀ ਬੀਵੀ ਤੇ ਮੇਰੀ ਇੱਕ ਬੇਟੀ। ਉਹ ਛੋਟੀ ਜਿਹੀ ਸੀ, ਨਿਆਣੀ ਸੀ, ਤੇ ਵਾਹੀ ਬੀਜੀ ਮੈਂ ਕਰਦਾ ਸਾਂ, ਤੇ ਨਾਲ ਮੈਨੂੰ ਕਬੱਡੀ ਖੇਡਣ ਦਾ ਬੜਾ ਸ਼ੌਕ ਸੀ। ਤੇ ਜਦੋਂ ਮੈਂ ਜਵਾਨ ਹੁੰਦਾ ਸਾਂ ਉਦੋਂ ਲੋਕ ਉਸ ਵਕਤ ਦੇ, ਬਾਬਾ ਜੀ ਜਦੋਂ ਜਵਾਨ ਸਨ ਉਹਨਾਂ ਦੱਸਿਆ, ਉਸ ਵਕਤ ਦੇ ਮੁੰਡੇ ਖੁੰਡੇ ਬਾਂਹ ਫੜਦੇ ਸਨ, ਇੱਕ ਦੂਜੇ ਦੀ ਬਾਂਹ ਫੜ ਲੈਣੀ, ਫਿਰ ਉਹਨੂੰ ਆਖਣਾ ਛੁਡਾ, ਹਾਂ ਜੇ ਛੁਡਾ ਸਕਣਾ। ਤੇ ਉਸ ਤੋਂ ਇਲਾਵਾ ਵਜ਼ਨ ਚੁੱਕਣਾ, ਸੁਹਾਗਾ ਚੁੱਕਣਾ, ਬੁਗਦਰ ਘੁਮਾਉਣਾ, ਇਹੋ ਜਿਹੀਆਂ ਖੇਡਾਂ ਸਨ। ਤੇ ਬਾਬਾ ਜੀ ਦੱਸਿਆ ਕਿ ਮੈਂ ਨਾ ਕਬੱਡੀ ਦੇ ਵਿੱਚ ਕਿਸੇ ਆਲੇ ਦੁਆਲੇ ਦੇ ਵੀ 100-150 ਪਿੰਡਾਂ ਦੇ ਵਿੱਚ ਕਿਸੇ ਨੇ ਮੇਰੀ ਕਦੀ ਕੰਡ ਲਾਈ ਸੀ, ਨਾ ਜਿਹਦੀ ਮੈਂ ਬਾਂਹ ਫੜ ਲੈਂਦਾ ਸਾਂ ਮੇਰੇ ਕੋਲੋਂ ਕਦੀ ਕੋਈ ਬਾਂਹ ਛੁਡਾ ਸਕਿਆ ਸੀ। ਯਾਨੀ ਤਾਕਤਵਰ ਵੀ ਮੈਂ ਆਪਣਾ ਪੂਰਾ ਸਾਂ ਆਪਣੀ ਜਵਾਨੀ ਦੇ ਟਾਈਮ। ਤੇ ਅੱਲਾ ਦਾ ਸ਼ੁਕਰ ਹੈ ਬਾਇੱਜ਼ਤ ਜ਼ਿੰਦਗੀ ਗੁਜ਼ਰ ਰਹੀ ਸੀ। ਵਾਈ ਬੀਜੀ ਮੈਂ ਕਰਦਾ ਸਾਂ, ਮਾਲ ਡੰਗਰ ਰੱਖਿਆ ਸੀ, ਲਵੇਰਾ ਵੀ ਘਰ ਦਾ ਸੀ। ਅੱਲਾ ਪਾਕ ਨੇ ਖੂਬਸੂਰਤ ਤਰੀਕੇ ਦੇ ਨਾਲ ਮੇਰੀ ਗੁਜ਼ਰ ਬਸਰ ਦਾ ਪੂਰਾ ਜੋ ਕੁਛ ਮੈਨੂੰ ਚਾਹੀਦਾ ਸੀ, ਜਿੰਨੀਆਂ ਚੀਜ਼ਾਂ ਦਰਕਾਰ ਸਨ, ਉਹ ਸਾਰੀਆਂ ਨਾਲ ਮੈਨੂੰ ਨਵਾਜ਼ਿਆ ਹੋਇਆ ਸੀ। ਬਾਬਾ ਜੀ ਦੱਸਿਆ ਕਿ ਇੱਕ ਛੋਟੀ ਜਿਹੀ ਮੇਰੇ ਕੋਲੋਂ ਗਲਤੀ ਹੋਈ ਕਿ ਬਾਹਰ ਬੱਚੇ ਖੇਡਣ ਡਏ ਸਨ, ਤੇ ਮੇਰੀ ਉਹ ਇੱਕੋ ਇੱਕ ਜਿਹੜੀ ਬੇਟੀ ਸੀ ਛੋਟੀ ਜਿਹੀ,
ਚੂँਕਿ ਮੇਰੀ ਇੱਕੋ ਹੀ ਧੀ ਸੀ, ਇਕਲੌਤੀ ਔਲਾਦ ਸੀ, ਅਤੇ ਮੈਨੂੰ ਉਹ ਬੜੀ ਪਿਆਰੀ ਸੀ ਅਤੇ ਲਾਡਲੀ ਸੀ। ਉਹ ਵੀ ਬਾਹਰ ਖੇਡਦੀ ਸੀ ਪਈ। ਮੈਂ ਘਰ ਬੈਠਾ ਸਾਂ, ਆਪਣੇ ਮੰਜੇ 'ਤੇ ਬਹਿ ਕੇ ਘਰ ਬੀਵੀ ਨਾਲ ਗੱਪਾਂ ਪਿਆ ਮਾਰਦਾ ਸਾਂ ਕਿ ਕੁੜੀ ਰੋਂਦੀ ਰੋਂਦੀ ਅੰਦਰ ਆਈ। ਉਹਨੇ ਆ ਕੇ ਮੈਨੂੰ ਦੱਸਿਆ ਕਿ ਫਲਾਣਿਆਂ ਦੇ ਮੁੰਡੇ ਨੇ ਮੈਨੂੰ ਮਾਰਿਆ, ਮੇਰੇ ਸਿਰ 'ਚ ਸੋਟਾ ਮਾਰਿਆ। ਬਾਬਾ ਜੀ ਆਖਦੇ ਨੇ ਵੀ ਮੈਂ ਜਦੋਂ ਵੇਖਿਆ ਤਾਂ ਉਹ ਕੁੜੀ ਦਾ ਸਿਰ ਮੇਰੀ ਦਾ ਪਾਟਾ ਸੀ, ਵਿੱਚੋਂ ਥੋੜ੍ਹਾ ਜਿਹਾ ਖੂਨ ਪਿਆ ਰਿਸਦਾ ਸੀ। ਉਹ ਆਖਣ ਲੱਗੇ ਮੈਂ ਬਰਦਾਸ਼ਤ ਨਾ ਕਰ ਸਕਿਆ ਅਤੇ ਮੈਂ ਬਾਹਰ ਚਲਾ ਗਿਆ। ਬਾਹਰ ਜਾ ਕੇ ਅਤੇ ਮੈਂ ਵੀ ਉਸ ਮੁੰਡੇ ਨੂੰ, ਜਿਹਨੇ ਮੇਰੀ ਬੱਚੀ ਦਾ ਸਿਰ ਫਾੜਿਆ ਸੀ, ਮੈਂ ਉਹਨੂੰ ਕੋਈ 2 ਚਪੇੜਾਂ ਕੱਢ ਮਾਰੀਆਂ। ਉਹ ਬਾਬਾ ਜੀ ਕਹਿੰਦੇ ਨੇ ਉਹ ਬੱਚਾ ਰੋਂਦਾ ਰੋਂਦਾ ਆਪਣੇ ਘਰ ਟੁਰ ਗਿਆ। ਜਿਵੇਂ ਮੇਰੀ ਧੀ ਰੋਂਦੀ ਰੋਂਦੀ ਮੇਰੇ ਕੋਲ ਆਈ ਸੀ ਸਾਡੇ ਘਰ, ਉਸੇ ਤਰ੍ਹਾਂ ਉਹ ਵੀ ਬੱਚੇ ਨੂੰ ਮੈਂ ਝਾੜ ਕੇ 2 ਲਾ ਕੇ ਅਤੇ ਭਜਾ ਦਿੱਤਾ। ਉਹ ਟੁਰ ਗਿਆ। ਉਹ ਕਹਿੰਦੇ ਨੇ ਥੋੜ੍ਹੀ ਦੇਰ ਬਾਅਦ ਉਸ ਬੱਚੇ ਦੇ ਵਾਲੀ ਵਾਰਸ, ਉਹਦਾ ਬਾਪ, ਚਾਚਾ, ਕੋ ਭਰਾ ਉਹਦੇ ਆ ਗਏ ਅਤੇ ਉਹ ਬਾਹਰ ਖਲੋ ਕੇ ਮੇਰੇ ਘਰ ਦੇ ਬਾਹਰ ਉੱਚੀ ਉੱਚੀ ਬਕਵਾਸ ਕਰਨ ਲੱਗ ਪਏ, ਗਾਲਾਂ ਮੰਦਾ ਕੱਢਣ ਲੱਗ ਪਏ ਕਿ ਨਿਕਲ ਬਾਹਰ ਅਤੇ ਤੈਨੂੰ ਇੰਝ ਕਰਨਾ ਅਤੇ ਤੈਨੂੰ ਇੰਝ। ਜਿਸ ਤਰ੍ਹਾਂ ਬੱਚਿਆਂ ਤੋਂ ਲੜਾਈ ਹੋ ਪੈਂਦੀ ਏ। ਪਿਆਰਿਓ, ਗੱਲ ਇਹ ਵੇ ਕਿ ਕਿਸੇ ਦਾਨਸ਼ਵਰ ਦਾ ਬੜਾ ਹੀ ਵੱਡਾ ਔਰ ਬੜਾ ਹੀ ਅਜ਼ੀਮ ਕੌਲ ਹੈ ਕਿ ਲੜਾਈ ਦਾ, ਝਗੜੇ ਦਾ ਆਗਾਜ਼ ਹਮਾਕਤ ਤੋਂ ਹੁੰਦਾ ਹੈ ਔਰ ਇਹਦਾ ਅਖੀਰ ਜਿਹੜਾ, ਇਹਦਾ ਅੰਜਾਮ ਜਿਹੜਾ ਹੈ, ਉਹ ਨਿਦਾਮਤ 'ਤੇ ਹੁੰਦਾ ਹੈ। ਯਾਨੀ ਤੁਸੀਂ ਦੇਖ ਲਵੋ, ਕਿਧਰੇ ਵੀ ਕਦੀ ਵੀ ਜਦੋਂ ਕੋਈ ਲੜਾਈ ਹੁੰਦੀ ਹੈ ਨਾ, ਅਤੇ ਉਹਦੀ ਇਬਤਦਾ ਬੇਵਕੂਫੀ ਹੈ। ਜ਼ਰਾ ਜਿਹਾ ਬੰਦਾ ਤਹੱਮੁਲ ਕਰ ਲਵੇ, ਸਬਰ ਕਰ ਲਵੇ, ਹੌਸਲਾ ਕਰ ਲਵੇ, ਅਤੇ ਆਉਣ ਵਾਲੀਆਂ ਬਹੁਤ ਸਾਰੀਆਂ ਮੁਸੀਬਤਾਂ ਤੋਂ ਆਪਣੇ ਆਪ ਨੂੰ ਵੀ ਅਤੇ ਅਗਲੇ ਨੂੰ ਵੀ ਬਚਾ ਸਕਦਾ। ਬਾਲਾਂ ਦੀ ਲੜਾਈ ਕੋਈ ਏਡੀ ਵੱਡੀ ਗੱਲ ਨਹੀਂ ਸੀ ਜਿਹਦੇ ਤੋਂ ਤੁਸੀਂ ਦੇਖੋ ਕਿ ਇਹ ਕੀ ਹੁਣ ਹੋਣ ਲੱਗਾ ਜੋ ਮੈਂ ਅੱਗੋਂ ਤੁਹਾਨੂੰ ਸੁਣਾਉਣ ਲੱਗਾ। ਔਰ ਇਹ ਅਕਸਰ ਹੁੰਦਾ ਹੈ, ਅਸੀਂ ਅਖਬਾਰਾਤ 'ਚ ਵੀ ਪੜ੍ਹਦੇ ਰਹਿੰਦੇ ਹਾਂ, ਸਾਡੇ ਆਲੇ ਦੁਆਲੇ ਵੀ ਇਸ ਤਰ੍ਹਾਂ ਦੇ ਵਕੂਏ ਹੁੰਦੇ ਰਹਿੰਦੇ ਨੇ ਵੀ ਛੋਟੇ ਛੋਟੇ ਬਾਲਾਂ ਦੀ ਲੜਾਈ ਤੋਂ ਵੱਡੇ ਲੜ ਪੈਂਦੇ ਨੇ ਔਰ ਏਡੀ ਖੌਫਨਾਕ ਲੜਾਈ ਹੋ ਪੈਂਦੀ ਹੈ ਕਿ ਬਸਾ ਔਕਾਤ ਬੰਦੇ ਮਰ ਮੁਰ ਜਾਂਦੇ ਨੇ। ਇਹੋ ਹੀ ਬਾਬਾ ਜੀ ਦੀ ਕਹਾਣੀ ਦੇ ਵਿੱਚ ਵੀ ਹੋਇਆ। ਬਾਬੇ ਹੋਰੀ ਫਰਮਾਉਂਦੇ ਨੇ ਕਿ ਉਹ ਜਿਸ ਵੇਲੇ ਉਸ ਮੁੰਡੇ ਦੇ ਵਾਲੀ ਵਾਰਸ ਬਾਹਰ ਆ ਕੇ ਖਲੋ ਕੇ ਅਤੇ ਗਾਲਾਂ ਕੱਢਣ ਲੱਗ ਪਏ, ਅਤੇ ਮੈਂ ਵੀ ਉੱਠ ਕੇ ਬਾਹਰ ਵੱਲ ਨੂੰ ਟੁਰਿਆ ਉਹਨਾਂ ਦੀ ਬਕਵਾਸ ਸੁਣ ਕੇ। ਮੇਰੀ ਬੀਵੀ ਨੇਕ ਫਿਤਰਤ ਔਰਤ ਸੀ, ਉਹ ਮੇਰੇ ਅੱਗੇ ਖਲੋ ਗਈ। ਉਹਨੂੰ ਪਤਾ ਸੀ ਕਿ ਡਾਢਾ ਬੰਦਾ ਹੈ, ਤਗੜਾ ਹੈ, ਅਤੇ ਕਿਸੇ ਨੂੰ ਕੋਈ ਸ਼ੈ ਨਾ ਕੱਢ ਮਾਰੇ, ਅਤੇ ਉਹ ਮੇਰੇ ਅੱਗੇ ਖਲੋ ਗਈ ਅਤੇ ਮੈਨੂੰ ਮੋੜਨ ਹਟਕਣ ਲੱਗ ਪਈ ਵੀ ਨਾ ਜਾਈ ਬਾਹਰ, ਦਫਾ ਕਰ। ਭੌਂਕਣ ਦੇ ਆਪੇ 2 ਮਿੰਟ ਬੋਲ ਬਕਵਾਸ ਕਰਕੇ ਅਤੇ ਟੁਰ ਜਾਣਗੇ। ਬਾਬਾ ਜੀ ਆਖਦੇ ਨੇ ਲੇਕਿਨ ਮੈਂ ਧੱਕਾ ਮਾਰ ਕੇ ਪਰਾਂ ਆਪਣੀ ਬੀਵੀ ਨੂੰ ਸੁੱਟਿਆ। ਮੈਂ ਕਿਹਾ ਓਏ ਹੁਣ ਮੈਨੂੰ ਬਗੈਰਤ ਹੀ ਬਣਾ ਦਿੱਤਾ ਹੀ, ਉਹ ਬਾਹਰ ਖਲੋ ਕੇ ਗਾਲਾਂ ਹੀ ਕੱਢੀ ਜਾ ਰਹੇ ਨੇ, ਮੈਨੂੰ ਬਾਹਰ ਜਾਣ ਦੇ। ਇਸ ਤਰ੍ਹਾਂ ਪਿੰਡ ਸਾਰਾ ਵੱਸਦਾ, ਲੋਕ ਕੀ ਆਖਣਗੇ। ਯਾਨੀ ਤੁਸੀਂ ਦੇਖੋ ਨਾ ਕਿ ਅਸੀਂ ਨਿੱਕੀ ਨਿੱਕੀ ਗੱਲ ਨੂੰ ਆਪਣੀ ਇੱਜ਼ਤ ਗੈਰਤ ਦਾ ਕਿੱਡਾ ਵੱਡਾ ਮਸਲਾ ਬਣਾ ਲੈਂਦੇ ਹਾਂ। ਖੈਰ, ਉਹ ਬਾਬਾ ਜੀ ਫਰਮਾਉਂਦੇ ਨੇ ਕਿ ਮੈਂ ਬਾਹਰ ਗਿਆ ਅਤੇ ਜਾ ਕੇ ਉਹ ਜਿਹੜੇ ਬੰਦੇ ਆਏ ਸਨ, ਮੈਨੂੰ ਗਾਲਾਂ ਪੈ ਕੱਢਦੇ ਸਨ, ਉਹਨਾਂ 'ਚੋਂ ਇੱਕ ਬੰਦੇ ਨੇ ਕੁਹਾੜੀ ਹੱਥ 'ਚ ਫੜੀ ਸੀ। ਉਦੋਂ ਪਿਆਰਿਓ ਡਾਂਗ ਸੋਟੇ ਦੀ ਬਹੁਤੀ ਲੜਾਈ ਹੁੰਦੀ ਸੀ, ਜਦੋਂ ਦੀ ਗੱਲ ਮੈਂ ਤੁਹਾਨੂੰ ਸੁਣਾ ਰਿਹਾ। ਯਾਨੀ ਮੈਂ ਵੀ ਉਦੋਂ ਨੌਜਵਾਨ ਸਾਂ, ਮੁੰਡਾ ਖੁੱਡਾ ਸਾਂ। ਅੱਜ ਤੋਂ ਕੋਈ 25-30 ਸਾਲ ਪਹਿਲੇ ਦਾ ਵਾਕਿਆ ਹੈ। ਅਤੇ ਬਾਬਾ ਜੀ ਉਦੋਂ ਬੁੱਢੇ ਵਡੇਰੇ ਸਨ, ਅਤੇ ਜਦੋਂ ਉਹ ਜਵਾਨ ਸਨ, ਉਹ ਮਿਲਾ ਕੇ ਅਗਰ ਅੰਦਾਜ਼ਨ ਮੈਂ ਤੁਹਾਨੂੰ ਦੱਸਾਂ ਤਾਂ ਇਹ ਵਾਕਿਆ ਜਿਹੜਾ ਬਾਬਾ ਜੀ ਸੁਣਾ ਰਹੇ ਨੇ, ਕਮ ਅਜ਼ ਕਮ ਕੋਈ 60, 65, 70 ਸਾਲ ਪਹਿਲੇ ਦਾ। ਉਦੋਂ ਐਡੀ ਹਰ ਬੰਦੇ ਕੋਲ ਨਾ ਤਾਂ ਗਨ ਹੁੰਦੀ ਸੀ, ਨਾ ਹਰ ਬੰਦੇ ਕੋਲ ਪਿਸਟਲ ਹੁੰਦਾ ਸੀ, ਅਤੇ ਐਡਾ ਅਸਲਾ ਘਰਾਂ ਦੇ ਵਿੱਚ ਰੱਖਣ ਦਾ ਵੀ ਕੋਈ ਰਿਵਾਜ਼ ਨਹੀਂ ਸੀ ਹੁੰਦਾ। ਕਿਸੇ ਬੜੇ ਵੱਡੇ ਚੌਧਰੀ ਕੋਲ ਕੋਈ ਹੈ, ਕੋਈ ਪਿਸਟਲ ਹੋਵੇ ਜਾਂ ਕੋਈ ਗਨ ਸ਼ਨ ਉਹਨਾਂ ਰੱਖੀ ਹੋਵੇ। ਅਦਰਵਾਈਜ਼ ਜਿੰਨੀ ਹੁਣ ਵਾਫਰ ਤਾਦਾਦ ਔਰ ਮਿਕਦਾਰ ਦੇ ਵਿੱਚ ਅਸਲਾ ਸਾਡੇ ਸਮਾਜ 'ਚ ਪਾਇਆ ਜਾਂਦਾ, ਇਸ ਤਰ੍ਹਾਂ ਦਾ ਨਹੀਂ ਸੀ ਰਿਵਾਜ। ਬਾਬਾ ਜੀ ਆਖਦੇ ਨੇ ਕਿ ਉਸ ਬੰਦੇ ਜਿਹੜੇ ਆਏ ਸਨ, ਕਿਸੇ ਕੋਲ ਸੋਟਾ, ਕਿਸੇ ਕੋਲ ਡਾਂਗ ਸੀ, ਅਤੇ ਇੱਕ ਦੇ ਹੱਥ 'ਚ ਕੁਹਾੜੀ ਸੀ। ਉਹ ਆਖਦੇ ਨੇ ਵੀ ਉਹਨੇ ਇੰਝ ਕਰਕੇ ਕੁਹਾੜੀ ਚੁੱਕੀ ਸਿਰ ਤੋਂ ਉਤਾਂ, ਅਤੇ ਉਹ ਮੈਨੂੰ ਲੱਗਾ ਮਾਰਨ
ਮੈਂ ਤਗੜਾ ਸਾਂ, ਮੈਂ ਉਹਦੇ ਕੋਲੋਂ ਇੰਝ ਕਰਕੇ ਫੜ ਕੇ ਕੁਹਾੜੀ ਖੋਹ ਲਈ। ਅਤੇ ਕੁਹਾੜੀ ਖੋਹਣ ਤੋਂ ਬਾਅਦ ਹੁਣ ਉਹਦੀ ਕੁਹਾੜੀ ਨਾਲ ਹੀ ਮੈਂ ਜਵਾਬੀ ਵਾਰ ਕੀਤਾ ਅਤੇ ਉਸ ਬੰਦੇ ਦੇ ਸਿਰ ਦੇ ਵਿੱਚ ਇੰਝ ਵਿਚਕਾਰ ਇੱਥੇ ਕੁਹਾੜੀ ਵੱਜੀ, ਉਹਦਾ ਸਿਰ 2 ਫਾੜ ਹੋ ਗਿਆ, ਜ਼ਮੀਨ 'ਤੇ ਡਿੱਗ ਪਿਆ, ਤੜਫਣ ਲੱਗ ਪਿਆ, ਥਾਂ 'ਤੇ ਹੀ ਮਰ ਗਿਆ। ਉਹ ਬਾਬਾ ਜੀ ਆਖਦੇ ਨੇ ਦੁਨੀਆ ਇਕੱਠੀ ਹੋ ਗਈ, ਲੋਕਾਂ ਥਾਣੇ ਵੀ ਤਲਾਹ ਕਰਾ ਦਿੱਤੀ, ਪੁਲਿਸ ਆ ਗਈ। ਮੈਂ ਨਾ ਨੱਸਿਆ, ਮੈਂ ਘਰ ਆ ਗਿਆ। ਬਾਹਰ ਮੇਰੇ ਘਰ ਦੇ ਬੜੀ ਦੁਨੀਆ ਆਦਮ ਇਕੱਠੇ ਹੋ ਗਏ ਲੋਕ, ਅਤੇ ਜ਼ਮੀਨ 'ਤੇ ਉਹਦੀ ਲਾਸ਼ ਪਈ ਹੋਈ ਸੀ। ਪਿਆਰੇ ਵੇਖਣ ਵਾਲਿਓ, ਬਾਬਾ ਜੀ ਨੇ ਦੱਸਿਆ ਵੀ ਕੁਝ ਦੇਰ ਦੇ ਬਾਅਦ ਪੁਲਿਸ ਮੌਕੇ 'ਤੇ ਆ ਗਈ ਔਰ ਆ ਕੇ ਵਕੂਏ ਬਾਰੇ ਪੁੱਛ ਗਿੱਛ ਕੀਤੀ। ਜਦੋਂ ਲੋਕਾਂ ਸਾਰੀ ਗੱਲਬਾਤ ਪੁਲਿਸ ਅਫਸਰਾਂ ਨੂੰ ਦੱਸੀ ਅਤੇ ਉਹਨਾਂ ਮੇਰਾ ਦਰਵਾਜ਼ਾ ਖਟਖਟਾਇਆ। ਮੈਂ ਘਰ ਹੀ ਸਾਂ। ਪੁਲਿਸ ਵਾਲਿਆਂ ਮੈਨੂੰ ਪਕੜ ਲਿਆ, ਮੇਰੇ ਕੋਲੋਂ ਆਲਾ ਕਤਲ ਉਹ ਕੁਹਾੜੀ ਜਿਹਦੇ ਨਾਲ ਮੈਂ ਬੰਦਾ ਮਾਰ ਛੱਡਿਆ ਸੀ ਉਹ ਬਰਾਮਦ ਕਰ ਲਈ। ਮੈਨੂੰ ਨਾਲ ਲੈ ਕੇ ਥਾਣੇ ਆ ਗਏ। ਮੇਰੇ 'ਤੇ ਮੁਕੱਦਮਾ ਕਤਲ ਦਾ ਬਣਾ ਦਿੱਤਾ, ਪਰਚਾ ਦਰਜ ਹੋ ਗਿਆ ਔਰ ਮੇਰਾ ਕੇਸ ਚੱਲਣ ਲੱਗ ਪਿਆ। ਅਦਾਲਤਾਂ ਦੇ ਵਿੱਚ ਸਮਾਤ ਹੋਣ ਲੱਗ ਪਈ। ਬਿਲ ਆਖਰ ਸੈਸ਼ਨ ਕੋਰਟ ਤੋਂ ਬਾਬਾ ਜੀ ਨੇ ਦੱਸਿਆ ਵੀ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਹੋ ਗਈ। ਪਿਆਰਿਓ, ਆਪਣੀ ਦਾਸਤਾਨ ਅਲਮ, ਆਪਣੀ ਦੁੱਖ ਭਰੀ ਕਹਾਣੀ ਸੁਣਾਉਂਦਿਆਂ ਹੋਇਆਂ ਬਾਬਾ ਜੀ ਦੱਸਿਆ ਵੀ ਜਦੋਂ ਉਹਨਾਂ ਨੂੰ ਕੈਦ ਘਟਦਿਆਂ ਕੋਈ 14 ਕੁ ਵਰ੍ਹੇ ਹੋ ਗਏ ਸਨ। ਇਸ ਦੌਰਾਨ ਉਹਨਾਂ ਦਾ ਇੱਕ ਭਤੀਜਾ ਜਿਹੜਾ ਕਿ ਗਾਹੇ ਬਗਾਹੇ ਕਦੀ ਕਦਾਰ ਉਹਨਾਂ ਦੀ ਮੁਲਾਕਾਤ ਲਈ ਆ ਜਾਂਦਾ ਹੁੰਦਾ ਸੀ, ਇੱਕ ਦਿਨ ਉਹ ਫੇਰ ਆ ਗਿਆ। ਉਹ ਆ ਕੇ ਆਪਣੇ ਚਾਚੇ ਨੂੰ ਮਿਲਿਆ ਅਤੇ ਮੁਲਾਕਾਤ ਦੇ ਵੇਲੇ ਚਾਚੇ ਆਪਣੇ ਨੂੰ ਮਿਲ ਕੇ, ਜਿਹੜੇ ਕਿ ਉਮਰ ਕੈਦ ਦੇ ਕੈਦੀ ਸਨ, ਉਹ ਬੱਚਾ ਰੋਣ ਲੱਗ ਪਿਆ। ਉਹਦੇ ਅੱਥਰੂ ਨਹੀਂ ਸਨ ਖਲੋਂਦੇ। ਬਾਬਾ ਜੀ ਆਖਿਆ ਕਿ ਮੈਂ ਬੜਾ ਪਰੇਸ਼ਾਨ ਹੋ ਗਿਆ, ਮੈਂ ਜੇਲ੍ਹ ਦੇ ਵਿੱਚ ਕੈਦ ਸਾਂ। ਮੈਂ ਆਪਣੇ ਭਤਰੀਏ ਨੂੰ ਘੜੀ ਘੜੀ ਪੁੱਛਾਂ, ਉਹ ਪੁੱਤਰਾ ਖੈਰ ਹੈ, ਕੀ ਹੋਇਆ ਪਿੱਛੇ? ਮੇਰੀ ਧੀ ਤਾਂ ਠੀਕ ਠਾਕ ਹੈ, ਮੇਰੀ ਬੀਵੀ ਜਿਹੜੀ ਹੈ ਉਹ ਤਾਂ ਠੀਕ ਠਾਕ ਹੈ, ਹੋਇਆ ਕੀ ਹੈ, ਰੋਣਾ ਕਿਉਂ ਹੈ? ਪਿੱਛੇ ਸਾਰੇ ਘਰ ਬਾਰ ਵਾਲੇ, ਖਾਨਦਾਨ ਵਾਲੇ ਅਮਨੋ ਅਮਾਨ ਨਾਲ ਨੇ, ਕੀ ਮਸਲਾ ਹੈ? ਰੋਣ ਵਾਲੀ ਗੱਲ ਕਿਹੜੀ ਹੈ? ਕੋਈ ਗੱਲ ਤਾਂ ਦੱਸ। ਬਾਬਾ ਜੀ ਆਖਦੇ ਨੇ ਕਿ ਮੁੰਡਾ ਜਿਹੜਾ ਨਾ ਜੀ, ਉਹ ਭਤੀਜਾ ਮੇਰਾ, ਉਹਦੇ ਮੂੰਹੋਂ ਗੱਲ ਨਾ ਨਿਕਲੇ। ਬੜੀ ਹਿਚਕਚਾਹਟ ਤੋਂ ਬਾਅਦ ਝਿਜਕ ਕੇ ਉਸ ਬੱਚੇ ਨੇ ਆਖਿਆ, ਉਹਨੇ ਆਖਿਆ ਚਾਚਾ ਜੀ, ਤੁਹਾਡੀ ਕੁੜੀ ਉਸੇ ਹੀ ਮੁੰਡੇ ਦੇ ਨਾਲ ਨੱਸ ਗਈ ਏ ਘਰੋਂ, ਜਿਸ ਮੁੰਡੇ ਦੇ ਨਾਲ ਉਹਦੀ ਬਚਪਨ 'ਚ ਲੜਾਈ ਹੋਈ ਸੀ, ਅਤੇ ਉਸ ਲੜਾਈ ਤੋਂ ਫਿਰ ਵਧਾਨ ਇੰਨਾ ਵਧਿਆ ਕਿ ਤੁਹਾਡੇ ਹੱਥੋਂ ਬੰਦਾ ਮਰ ਗਿਆ ਔਰ ਤੁਸੀਂ ਅੱਜ 14 ਸਾਲਾਂ ਤੋਂ ਜੇਲ੍ਹ ਦੇ ਵਿੱਚ ਕੈਦ ਪੈ ਕੱਟਦੇ ਹੋ। ਅਤੇ ਬੱਚੀ ਤੁਹਾਡੀ ਜਿਹੜੀ ਕਿ ਹੁਣ ਜਵਾਨ ਹੋ ਗਈ ਹੈ, ਜਦੋਂ ਬਾਬਾ ਜੇਲ੍ਹ ਦੇ ਵਿੱਚ ਆਇਆ ਸੀ ਉਦੋਂ ਕੋਈ 5, 6, 7 ਵਰ੍ਹਿਆਂ ਦੀ ਹੋਣੀ ਹੈ। ਉਹ ਬੱਚਾ ਜਿਹਦੇ ਨਾਲ ਉਹ ਲੜੀ ਸੀ ਉਹ ਵੀ 6, 7 ਵਰ੍ਹਿਆਂ ਦਾ ਹੋਣਾ, 8 ਦਾ ਹੋਣਾ। ਹੁਣ 14 ਸਾਲ ਬਾਅਦ ਉਹ ਮੁੰਡਾ ਅਤੇ ਕੁੜੀ ਜਵਾਨ ਹੋ ਗਏ ਸਨ। ਉਹਨਾਂ ਦਾ ਕੋਈ ਆਪਸ ਦੇ ਵਿੱਚ ਅਫੇਅਰ ਹੋ ਗਿਆ ਔਰ ਉਹ ਮੁੰਡਾ ਬਾਬਾ ਜੀ ਦੀ ਕੁੜੀ ਘਰੋਂ ਕੱਢ ਕੇ ਲੈ ਗਿਆ। ਪਿਆਰਿਓ, ਹੁਣ ਤੁਸੀਂ ਦੇਖੋ ਕਿ ਤਕਦੀਰ ਦੀ ਸਿਤਮ ਜ਼ਰੀਫੀ, ਯਾਨੀ ਇੱਕ ਤਾਂ ਸਾਡੇ ਸਮਾਜ ਦੇ ਵਿੱਚ ਧੀਆਂ ਦਾ ਆਪਣੀ ਮਰਜ਼ੀ ਦੇ ਨਾਲ ਘਰੋਂ ਨੱਸ ਜਾਣਾ, ਇਹਨੂੰ ਕੋਈ ਅੱਛੀ ਚੀਜ਼ ਨਹੀਂ ਸਮਝਿਆ ਜਾਂਦਾ। ਫਿਰ ਇੱਕ ਐਸੇ ਬਾਇੱਜ਼ਤ ਚੌਧਰੀ ਬਾਪ ਦੀ ਧੀ ਔਰ ਉਸ ਪਿਓ ਦੀ ਧੀ ਕਿ ਜਿਹਨੇ ਆਪਣੀ ਧੀ ਨੂੰ ਨਿੱਕਾ ਜਿੰਨਾ ਸਿਰ 'ਚ ਆਉਣ ਵਾਲਾ ਜ਼ਖਮ ਵੇਖ ਕੇ ਜਿਹੜਾ ਬਰਦਾਸ਼ਤ ਨਾ ਕਰ ਸਕਿਆ ਔਰ ਉਹਨੇ ਆਪਣੀ ਧੀ ਨੂੰ ਦੁੱਖ ਪਹੁੰਚਾਉਣ ਵਾਲੇ ਮੁੰਡੇ ਔਰ ਉਹਦੇ ਅਹਿਲੇ ਖਾਨਾ ਨੂੰ ਸਬਕ ਸਿਖਾ ਦਿੱਤਾ, ਇਬਰਤ ਦਾ ਨਿਸ਼ਾਨ ਬਣਾ ਦਿੱਤਾ, ਬਲਕਿ ਨਿੱਕੀ ਜਿੰਨੀ ਲੜਾਈ ਤੋਂ ਇੰਨਾ ਵਾਧਾ ਕੀਤਾ ਕਿ ਉਹ ਨਿੱਕੇ ਜਿਹੇ ਮੁੰਡੇ ਦੇ ਪਿਓ ਨੂੰ ਕਤਲ ਕਰ ਦਿੱਤਾ ਔਰ ਆਪ ਉਹ ਕੈਦ ਭੁਗਤਦਾ ਪਿਆ ਹੈ ਔਰ ਉਹਦੀ ਧੀ ਘਰੋਂ ਨੱਸ ਗਈ।
ਪਿਆਰਿਓ, ਬਾਬਾ ਜੀ ਨੇ ਮੈਨੂੰ ਅੱਗੋਂ ਇਹ ਵੀ ਗੱਲ ਸੁਣਾਈ ਵੀ ਮੈਂ ਜਿਸ ਵੇਲੇ ਆਪਣੀ ਕੈਦ ਪੂਰੀ ਹੋ ਗਈ ਤੇ ਮੈਂ ਬਾਹਰ ਗਿਆ, ਜਾ ਕੇ ਮੈਂ ਆਪਣੇ ਪਿੰਡ ਰਾਤ ਦੇ ਹਨੇਰੇ 'ਚ ਗਿਆ, ਕਿਉਂਕਿ ਦਿਨ ਦੇ ਟਾਈਮ ਪਿੰਡ ਜਾਣ ਦਾ ਮੇਰੇ ਦਿਲ 'ਚ ਹੌਸਲਾ ਹੀ ਨਹੀਂ ਸੀ। ਮੈਨੂੰ ਇਹ ਸੀ ਵੀ ਮੈਨੂੰ ਲੋਕ ਜਦੋਂ ਵੇਖਣਗੇ ਤੇ ਮੇਰੀਆਂ ਨਜ਼ਰਾਂ ਚਾਰ ਹੋਣਗੀਆਂ ਆਪਣੇ ਪਿੰਡ ਵਾਲਿਆਂ ਦੇ ਨਾਲ, ਤੇ ਮੈਂ ਉਹਨਾਂ ਦਾ ਕਿਸ ਤਰ੍ਹਾਂ ਸਾਹਮਣਾ ਕਰ ਸਕਾਂਗਾ। ਲੋਕ ਪਿੰਡ 'ਚ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨਗੇ ਮੈਨੂੰ ਵੇਖ ਕੇ ਕਿ ਲਓ ਜੀ ਆਇਆ ਜੇ ਚੌਧਰੀ, ਜਿਹਨੇ ਧੀ ਨੂੰ ਥੋੜ੍ਹੀ ਜਿਹੀ ਸੱਟ ਵੱਜਣ ਪਾਰੋਂ ਬੰਦਾ ਕਤਲ ਕਰ ਛੱਡਿਆ ਤੇ ਅੱਜ ਉਮਰ ਕੈਦ ਭੁਗਤ ਕੇ ਵਾਪਸ ਆਇਆ ਹੈ। ਤੇ ਧੀ ਵੇਖੋ ਉਸ ਕੀ ਚੰਨ ਚਾੜਿਆ ਹੈ ਕਿ ਉਹ ਉਸੇ ਮੁੰਡੇ ਦੇ ਨਾਲ ਹੀ ਨੱਸ ਗਈ ਹੈ ਜਿਹਦੇ ਤੋਂ ਲੜਾਈ ਦਾ ਵਧਾਨ ਵਧਿਆ ਔਰ ਕਤਲ ਹੋਇਆ। ਪਿਆਰਿਓ, ਬਾਬਾ ਜੀ ਆਖਣ ਲੱਗੇ ਕਿ ਜਿਸ ਵੇਲੇ ਕੋਈ ਅੱਧੀ ਕੁ ਰਾਤ ਦਾ ਟਾਈਮ ਹੋਇਆ ਤੇ ਮੈਂ ਆਪਣੇ ਪਿੰਡ ਗਿਆ, ਜਾ ਕੇ ਤੇ ਮੈਂ ਆਪਣੇ ਘਰ ਦਾ ਬੂਹਾ ਵੇਖਿਆ ਤੇ ਉੱਥੇ ਜਿੰਦਰਾ ਵੱਜਾ ਹੋਇਆ ਸੀ, ਪੁਰਾਣਾ ਜਿਹਾ ਤਾਲਾ ਲੱਗਾ ਹੋਇਆ ਸੀ, ਉਹਨੂੰ ਜ਼ੰਗਾਰ ਪੈ ਗਿਆ ਹੋਇਆ ਸੀ। ਮੈਂ ਤਾਲੇ ਤੋਂ ਹਿਸਾਬ ਲਾਇਆ ਕਿ ਇਹ ਤੇ ਇਸ ਤਰ੍ਹਾਂ ਜਾਪਦਾ ਹੈ ਕਿ ਕੋਈ 2-4 ਸਾਲ ਦਾ ਹੀ ਇਹ ਦਰਵਾਜ਼ਾ ਬੰਦ ਹੈ। ਖੈਰ, ਉਹ ਆਖਦੇ ਨੇ ਵੀ ਮੈਂ ਕੰਧ ਟੱਪ ਕੇ ਅੰਦਰ ਗਿਆ। ਅੰਦਰ ਜਾ ਕੇ ਮੈਂ ਸਾਰੇ ਘਰ ਬਾਰ ਦੀ ਤਲਾਸ਼ੀ ਲਈ, ਮੈਨੂੰ ਕੋਈ ਸ਼ੈ ਨਾ ਦਿਸੀ, ਬੂਹੇ ਖੁੱਲ੍ਹੇ, ਨਾ ਕੋਈ ਘਰ 'ਚ ਸਮਾਨ, ਨਾ ਕੋਈ ਚੀਜ਼। ਉਹ ਕਹਿੰਦੇ ਨੇ ਕਿ ਮੈਂ ਆਪਣੇ ਘਰ ਤੋਂ ਬਾਹਰ ਨਿਕਲਿਆ, ਕੰਧ ਟੱਪ ਕੇ ਫਿਰ ਵਾਪਸ ਆਇਆ ਤੇ ਪਿੰਡ ਦੇ ਵਿੱਚ ਜਿਹੜੇ ਮੇਰੇ ਰਿਸ਼ਤੇਦਾਰ ਰਹਿੰਦੇ ਹਨ, ਮੈਂ ਉਹਨਾਂ ਦੇ ਘਰ ਗਿਆ। ਆਪਣੇ ਚਾਚੇ ਦੇ ਇੱਕ ਪੁੱਤਰ ਦੇ ਘਰ ਗਿਆ। ਉੱਥੇ ਜਾ ਕੇ ਮੈਂ ਬਹਿ ਕੇ ਤੇ ਉਹਨਾਂ ਨੂੰ ਗੱਲਬਾਤ ਪੁੱਛੀ। ਉਹ ਮੈਨੂੰ ਵੇਖ ਕੇ ਹੈਰਾਨ ਪਰੇਸ਼ਾਨ ਹੋ ਗਏ ਕਿ ਭਾ ਤੂੰ ਅੱਧੀ ਰਾਤ ਨੂੰ ਕਿੱਥੋਂ ਆ ਗਿਆ। ਮੈਂ ਦੱਸਿਆ ਕਿ ਯਾਰ ਮੇਰੀ ਕੈਦ ਮੁੱਕ ਗਈ ਸੀ ਤੇ ਮੈਂ ਅੱਜ ਰਿਹਾ ਹੋਇਆ ਤੇ ਮੈਂ ਪਿੰਡ ਆਇਆ ਤੇ ਮੈਂ ਘਰ ਗਿਆ ਵਾਂ ਤੇ ਉੱਥੇ ਤੇ ਜਿੰਦਰਾ ਲੱਗਾ ਹੈ, ਬੀਵੀ ਮੇਰੀ ਵੀ ਉੱਥੇ ਕੋਈ ਨਹੀਂ। ਉਹ ਭਤਰੀਆ ਇੱਕ ਮੁਲਾਕਾਤ ਕਰਨ ਕਦੀ ਕਦਾਰ ਜਾਂਦਾ ਸੀ, ਉਹ ਵੀ ਆਖਰੀ ਵਾਰੀ ਆਇਆ ਜਦੋਂ ਮੁਲਾਕਾਤ ਕਰਨ ਤੇ ਉਸ ਦੱਸਿਆ ਸੀ ਮੇਰੀ ਬੱਚੀ ਵੱਲੋਂ ਕਿ ਕੁੜੀ ਮੇਰੀ ਨੱਸ ਗਈ ਹੈ। ਉਦੋਂ ਬਾਅਦ ਉਹ ਵੀ ਮੈਨੂੰ ਕਦੀ ਮਿਲਣ ਨਹੀਂ ਆਇਆ। ਤੇ ਚਲੋ ਕੁੜੀ ਤੇ ਮੇਰੀ ਨੱਸ ਗਈ ਤੇ ਮੇਰੀ ਬੀਵੀ ਕਿੱਥੇ ਵੇ। ਬਾਬਾ ਜੀ ਆਖਣ ਲੱਗੇ ਕਿ ਉਹ ਮੇਰੇ ਸਾਕਾਂ ਦੱਸਿਆ ਕਿ ਜਦੋਂ ਭਾ ਤੇਰੀ ਕੁੜੀ ਘਰੋਂ ਟੁਰ ਗਈ ਸੀ ਨਾ, ਉਦੋਂ ਬਾਅਦ ਤੇਰੀ ਬੀਵੀ ਵੀ ਅਸਾਂ ਅੱਜ ਤੱਕ ਨਹੀਂ ਵੇਖੀ। ਉਹ 2-4 ਦਿਨ ਇੱਥੇ ਰਹੀ ਸੀ ਤੇ ਰੋਂਦੀ ਸੀ ਬੜਾ। ਉਹ ਆਖਦੀ ਸੀ ਕਿ ਬੰਦਾ ਮੇਰਾ ਆਵੇਗਾ ਤੇ ਉਹਨੇ ਤੇ ਮੈਨੂੰ ਕਤਲ ਕਰ ਛੱਡਣਾ। ਉਹ ਤੇ ਬੜਾ ਡੱਡ ਹੈ, ਉਹ ਬੜਾ ਸਖਤ ਮਿਜ਼ਾਜ ਹੈ ਤੇ ਇਸ ਕੁੜੀ ਨੇ ਕੀ ਕੰਮ ਕੀਤਾ। ਉਹ ਵਿਚਾਰੀ ਘਰੋਂ ਬਾਹਰ ਹੀ ਨਹੀਂ ਸੀ ਨਿਕਲਦੀ, ਅੰਦਰ ਹੀ ਬਹਿ ਰਹਿੰਦੀ ਸੀ। ਉਹ ਹਫ਼ਤਾ 10 ਦਿਨ ਤੇ ਕੁੜੀ ਦੇ ਉੱਧਲ ਜਾਣ ਤੋਂ ਬਾਅਦ ਅਸਾਂ ਉਹਨੂੰ ਵੇਖਿਆ ਘਰ। ਉਸ ਤੋਂ ਬਾਅਦ ਉਹਦਾ ਵੀ ਅੱਜ ਤਾਈਂ ਨਹੀਂ ਪਤਾ ਵੀ ਉਹ ਕਿੱਥੇ ਗਈ। ਹੋਰੇ ਕਿਸੇ ਨਹਿਰ 'ਚ ਡੁੱਬ ਕੇ ਮਰ ਗਈ ਹੈ, ਹੋਰੇ ਖੁਦਕੁਸ਼ੀ ਕਰ ਲਈ ਹੈ, ਹੋਰੇ ਕਿੱਥੇ ਟੁਰ ਗਈ ਹੈ। ਉਹ ਤੇਰੇ ਹੀ ਡਰ ਤੋਂ ਤੇ ਕੁੜੀ ਦੇ ਇਸ ਅਮਲ ਤੋਂ ਜਿਹੜਾ ਕਿ ਘਰੋਂ ਜਾ ਕੇ ਉਸ ਕੀਤਾ ਸੀ, ਉਹ ਹੀ ਵਿਚਾਰੀ ਪਿੰਡ ਛੱਡ ਗਈ। ਪਤਾ ਹੀ ਨਹੀਂ ਉਹ ਕਿੱਥੇ ਵੇ। ਸਾਨੂੰ ਨਾ ਉਹਦਾ ਕੋਈ ਅਤਾ ਪਤਾ ਹੈ, ਨਾ ਅਸਾਂ ਪਤਾ ਜੋਈ ਕੋਈ ਕੀਤੀ ਹੈ। ਬਹਰਹਾਲ ਉਹ ਬਾਬਾ ਜੀ ਆਖਦੇ ਨੇ ਕਿ ਮੈਂ ਬੜਾ ਪਰੇਸ਼ਾਨ ਹੋਇਆ। ਮੈਂ ਪਿੰਡ ਦੇ ਵਿੱਚੋਂ ਪੁੱਛਿਆ ਕਿ ਉਹ ਮੁੰਡਾ ਜਿਹੜਾ ਮੇਰੀ ਕੁੜੀ ਨੂੰ ਕੱਢ ਕੇ ਲੈ ਗਿਆ, ਉਹ ਕਿੱਥੇ ਲੈ ਕੇ ਗਿਆ ਸੀ। ਮੁਖਤਸਰਨ ਤੁਹਾਡੀ ਖਿਦਮਤ ਦੇ ਵਿੱਚ ਮੈਂ ਅਰਜ਼ ਕਰਨਾ ਕਿ ਉਹ ਬਾਬਾ ਜੀ, ਚੂੰਕਿ ਉਹ ਮੁੰਡਾ ਵੀ ਉਸੇ ਹੀ ਪਿੰਡ ਦਾ ਰਹਿਣ ਵਾਲਾ ਸੀ ਨਾ ਜਿਹੜਾ ਬਾਬੇ ਦੀ ਕੁੜੀ ਨੂੰ ਲੈ ਗਿਆ ਸੀ ਨਾਲ। ਉਹ ਬਾਬਾ ਜੀ ਆਖਦੇ ਨੇ ਮੈਂ ਉਹਦਾ ਕੋਈ ਪਤਾ ਸ਼ਤਾ ਕਰਾ ਕੇ ਸਰਗੋਧੇ ਦੇ ਕਿਸੇ ਚੱਕ ਦੇ ਵਿੱਚ ਪਿੱਛਾ ਕਰਦਾ ਉਹਨਾਂ ਦੇ ਮਗਰ ਅਪੜਿਆ ਉੱਥੇ ਕਿ ਜਾ ਕੇ ਉਹਨੂੰ ਮੈਂ ਫਿਰ ਕਤਲ ਕਰਾਂ ਜਿਹਨੇ ਮੇਰੀ ਇੱਜ਼ਤ ਦੇ ਉੱਤੇ ਦੂਸਰੀ ਵਾਰੀ ਹਮਲਾ ਕੀਤਾ। ਉੱਥੇ ਮੈਂ ਜਿਸ ਵੇਲੇ ਅਪੜਿਆ ਤੇ ਜਿਸ ਡੇਰੇ 'ਤੇ ਮੈਨੂੰ ਪਤਾ ਲੱਗਾ ਸੀ ਨਾ ਕਿ ਉਹ ਰਹਿੰਦੇ ਨੇ ਮੇਰੀ ਧੀ ਤੇ ਉਹ ਮੁੰਡਾ ਜਿਹੜਾ ਮੇਰੀ ਕੁੜੀ ਨੂੰ ਲੈ ਗਿਆ ਹੋਇਆ ਸੀ। ਬਾਬਾ ਜੀ ਆਖਦੇ ਨੇ ਜਦੋਂ ਮੈਂ ਉੱਥੇ ਅਪੜਿਆ ਤੇ ਉਹ ਅੱਗੇ ਉੱਥੋਂ ਨੱਸ ਗਏ ਸਨ। ਉਹਨਾਂ ਨੂੰ ਮੇਰੀ ਰਿਹਾਈ ਦਾ ਪਤਾ ਲੱਗ ਗਿਆ ਹੋਇਆ ਸੀ
ਤੇ ਉਹ ਉੱਥੋਂ ਨੱਸ ਗਏ ਸਨ, ਆਪਣੀ ਜਾਨ ਬਚਾ ਕੇ ਕਿ ਕਿਤੇ ਇੱਥੇ ਆ ਕੇ ਸਾਨੂੰ ਨਾ ਕਤਲ ਕਰ ਦੇਵੇ। ਪਿਆਰਿਓ, ਬਾਬਾ ਜੀ ਆਖਦੇ ਸਨ ਕਿ ਮੈਂ ਉਸ ਬੰਦੇ ਨੂੰ ਪੁੱਛਿਆ ਜਿਹਨੇ ਉਹਨਾਂ ਨੂੰ ਪਨਾਹ ਦਿੱਤੀ ਸੀ, ਭਈ ਮੇਰੀ ਕੁੜੀ ਤੇ ਉਹ ਮੁੰਡਾ ਜਿਹੜਾ ਮੇਰੀ ਕੁੜੀ ਨੂੰ ਲੈ ਕੇ ਇੱਥੇ ਆਇਆ ਹੋਇਆ ਸੀ, ਉਹ ਕਿੱਥੇ ਗਏ ਨੇ? ਉਹ ਬੰਦੇ ਦੱਸਿਆ ਜੀ ਕਿ ਉਹ ਇੱਥੇ ਰਹੇ ਜ਼ਰੂਰ ਨੇ ਮੇਰੇ ਕੋਲ, ਪਰ ਉਹਨਾਂ ਨੂੰ ਪਤਾ ਲੱਗਾ ਸੀ ਕਿ ਕੁੜੀ ਦਾ ਬਾਪ ਜੇਲੋਂ ਰਿਹਾ ਹੋ ਗਿਆ ਤੇ ਉਹ ਕਿਧਰੇ ਟੁਰ ਗਏ ਨੇ। ਬਾਬਾ ਆਖਣ ਲੱਗਾ ਕਿ ਮੈਂ ਉਹਨਾਂ ਨੂੰ ਆਖਿਆ ਵੀ ਤੂੰ ਉਹਨਾਂ ਨੂੰ ਪਨਾਹ ਦਿੱਤੀ ਸੀ, ਤੇਰਾ ਉਹ ਯਾਰ ਸੀ, ਤੂੰ 6-7 ਸਾਲ ਉਹਨੂੰ ਇੱਥੇ ਰੱਖਿਆ ਤੇ ਅੱਜ ਉਹ ਜਿਸਲੇ ਟੁਰ ਗਿਆ ਇੱਥੋਂ ਤੇ ਤੈਨੂੰ ਇਹ ਨਹੀਂ ਦੱਸ ਕੇ ਗਿਆ ਵੀ ਮੈਂ ਕਿੱਥੇ ਚੱਲਾਂ, ਮੈਨੂੰ ਉਹਦਾ ਐਡਰੈਸ ਦੱਸ ਤੇ ਨਹੀਂ ਤੇ ਮਰਨ ਲਈ ਤਿਆਰ ਹੋ ਜਾ। ਪਿਆਰਿਓ, ਬਾਬਾ ਜੀ ਆਖਦੇ ਸਨ ਕਿ ਉਹਨੇ ਐਡਰੈਸ ਨਾ ਦੱਸਿਆ। ਉਹਨੇ ਆਖਿਆ ਮੈਨੂੰ ਕਸਮ ਖੁਦਾ ਦੀ ਨਹੀਂ ਪਤਾ ਉਹ ਕਿੱਥੇ ਗਏ। ਬਹਰਹਾਲ ਬਾਬੇ ਹੋਰੀ ਆਖਦੇ ਨੇ ਇੰਤਕਾਮ ਮੇਰੀਆਂ ਅੱਖਾਂ ਦੇ ਵਿੱਚ ਉਤਰਿਆ ਹੋਇਆ ਸੀ। ਮੈਂ ਉਸ ਮੁੰਡੇ ਨੂੰ ਜਿਹਨੇ ਕਿ ਮੇਰੇ ਧੀ ਨੂੰ ਤੇ ਉਸ ਮੁੰਡੇ ਨੂੰ ਜਿਹੜਾ ਮੇਰੀ ਧੀ ਨੂੰ ਕੱਢ ਕੇ ਲਿਆਇਆ ਸੀ ਉਹਨੂੰ ਪਨਾਹ ਦਿੱਤੀ ਹੋਈ ਸੀ, ਮੈਂ ਉਸ ਬੰਦੇ ਨੂੰ ਵੀ ਕਤਲ ਕਰ ਦਿੱਤਾ। ਔਰ ਕਤਲ ਕਰਕੇ ਮੈਂ ਹੁਣ ਦੂਸਰੇ ਕਤਲ ਦੇ ਵਿੱਚ ਜੇਲ੍ਹ ਦੇ ਵਿੱਚ ਹਾਂ। ਯਾਨੀ ਜਦੋਂ ਮੇਰੀ ਬਾਬਾ ਜੀ ਦੇ ਨਾਲ ਮੁਲਾਕਾਤ ਹੋਈ, ਜਦੋਂ ਇਹ ਸਾਰੀ ਗੱਲ ਉਹਨਾਂ ਮੈਨੂੰ ਸੁਣਾਈ, ਉਦੋਂ ਉਹ ਦੂਜੇ ਕਤਲ ਦੇ ਵਿੱਚ ਜੇਲ੍ਹ ਦੇ ਵਿੱਚ ਸਨ। ਪਿਆਰਿਓ, ਆਪਣੀ ਸਾਰੀ ਗੱਲ ਸੁਣਾ ਕੇ ਬਾਬਾ ਜੀ ਨੇ ਮੈਨੂੰ ਜੋ ਆਖਿਆ ਮੈਂ ਉਹ ਵੀ ਤੁਹਾਡੀ ਖਿਦਮਤ ਦੇ ਵਿੱਚ ਪੇਸ਼ ਕਰਨਾ ਚਾਹੁੰਦਾ। ਪਿਆਰਿਓ, ਆਪਣੀ ਸਾਰੀ ਗੱਲਬਾਤ, ਆਪਣੀ ਦੁੱਖ ਭਰੀ ਦਾਸਤਾਨ, ਆਪਣੀ ਕਹਾਣੀ ਸੁਣਾ ਕੇ ਤੇ ਆਖਰ ਤੇ ਬਾਬਾ ਜੀ ਨੇ ਮੈਨੂੰ ਇਹ ਆਖਿਆ ਕਿ ਪੁੱਤਰਾ, ਮੇਰੀ ਜ਼ਿੰਦਗੀ ਨਿਸ਼ਾਨ ਇਬਰਤ ਬਣ ਚੁੱਕੀ ਹੈ। ਮੈਂ ਬੜਾ ਬਾਇਜ਼ਤ ਆਦਮੀ ਸਾਂ, ਬੜੀ ਅੱਛੇ ਤਰੀਕੇ ਨਾਲ ਮੇਰੀ ਗੁਜ਼ਰ ਔਕਾਤ ਹੋ ਰਹੀ ਸੀ, ਬੜੇ ਬਾਇਜ਼ਤ ਤਰੀਕੇ ਦੇ ਨਾਲ, ਬੜੀ ਖੁਸ਼ਹਾਲੀ ਦੇ ਨਾਲ। ਲੇਕਿਨ ਇਸ ਵੇਲੇ ਪੂਰੀ ਦੁਨੀਆ ਦੇ ਵਿੱਚ ਸ਼ਾਇਦ ਹੀ ਕੋਈ ਮੇਰੇ ਤੋਂ ਬੇਇੱਜ਼ਤ ਔਰ ਮੇਰੇ ਤੋਂ ਵੱਡਾ ਬਦਕਿਸਮਤ ਹੋਵੇ। ਇੱਕ ਛੋਟੀ ਜਿੰਨੀ ਗੱਲ ਤੋਂ ਮੈਂ ਸਬਰ ਨਾ ਕੀਤਾ, ਬੱਚਿਆਂ ਦੀ ਨਿੱਕੀ ਜਿੰਨੀ ਲੜਾਈ ਤੋਂ ਮੈਂ ਆਪੇ ਤੋਂ ਬਾਹਰ ਹੋ ਗਿਆ ਤੇ ਅੱਜ ਨਾ ਮੇਰੀ ਇੱਜ਼ਤ ਰਹੀ ਹੈ, ਨਾ ਮੇਰੀ ਬੀਵੀ ਰਹੀ ਹੈ, ਨਾ ਮੇਰੀ ਧੀ ਰਹੀ ਹੈ, ਨਾ ਮੇਰਾ ਸਕੂਨ ਰਿਹਾ। ਮੇਰੀ ਜ਼ਮੀਨ ਲੋਕ ਪੈ ਵਾਹੁੰਦੇ ਨੇ, ਮੇਰੇ ਮਕਾਨ ਦੇ ਵਿੱਚ ਉੱਲੂ ਪੈ ਬੋਲਦੇ ਨੇ, ਮੈਂ ਜੇਲਾਂ ਕੱਟਣਾ ਪਿਆ, ਮੈਨੂੰ ਪਤਾ ਹੀ ਨਹੀਂ ਮੇਰੀ ਬੀਵੀ ਜਿਉਂਦੀ ਹੈ ਕਿ ਮਰ ਗਈ ਹੈ, ਕਿੱਥੇ ਵੇ, ਮੈਨੂੰ ਇਹ ਹੀ ਨਹੀਂ ਪਤਾ ਮੇਰੀ ਧੀ ਕਿੱਥੇ। ਮੈਂ ਜਿਸ ਔਲਾਦ ਦੀ ਅੱਖੀਆਂ ਦੇ ਵਿੱਚ ਅਥਰੂ ਨਹੀਂ ਵੇਖ ਸਕਿਆ, ਇੱਕੋ ਮੇਰੀ ਧੀ ਸੀ, ਮੈਂ ਉਹਨੂੰ ਰੋਂਦਾ ਵੇਖ ਕੇ ਬਰਦਾਸ਼ਤ ਨਾ ਕਰ ਸਕਿਆ, ਮੈਂ ਸਬਰ ਨਾ ਕੀਤਾ। ਤੇ ਅੱਜ ਤੁਸੀਂ ਦੇਖੋ ਕਿ ਅੱਲਾਹ ਪਾਕ ਦੇ ਐਸੀ ਮੈਨੂੰ ਅਜ਼ਮਾਇਸ਼ 'ਚ ਪਾ ਦਿੱਤਾ ਔਰ ਆਪਣੇ ਕਰਤੱਬੀ, ਆਪਣੇ ਬੇਸਬਰੀ ਦੇ ਇੱਕ ਇਕਦਾਮ ਤੋਂ ਜੇ ਮੈਂ ਥੋੜ੍ਹਾ ਜਿਹਾ ਉੱਥੇ ਸਬਰ ਕਰ ਲੈਂਦਾ ਤੇ ਨਾ ਮੇਰੇ ਹੱਥੋਂ ਕਤਲ ਹੋਣਾ ਸੀ, ਨਾ ਮੇਰਾ ਵਸ ਦਾ ਘਰ ਉਜੜਨਾ ਸੀ, ਨਾ ਮੇਰੀ ਜ਼ਿੰਦਗੀ ਬਰਬਾਦ ਹੋਣੀ ਸੀ। ਯਾਨੀ ਬਾਬਾ ਜੀ ਨੇ ਮੈਨੂੰ ਆਖਿਆ ਕਿ ਜੇ ਤੂੰ ਮੇਰੀ ਸਾਰੀ ਦਾਸਤਾਨ ਸੁਣ ਹੀ ਲਈਏ ਇਸਰਾਰ ਕਰਕੇ, ਮੈਂ ਤਾਂ ਕਿਸੇ ਨੂੰ ਆਪਣੀ ਗੱਲ ਸੁਣਾਉਂਦਾ ਹੀ ਨਹੀਂ, ਕਿਉਂਕਿ ਮੈਂ ਗੱਲ ਕੀ ਸੁਣਾਵਾਂ। ਮੇਰੀ ਕੋਈ ਦਾਸਤਾਨ ਇੱਜ਼ਤ ਵਾਲੀ ਨਹੀਂ। ਮੈਂ ਬੜਾ ਇੱਜ਼ਤ ਵਾਲਾ ਬੰਦਾ ਸਾਂ, ਮੈਂ ਬੜੀ ਖੁਸ਼ਹਾਲ ਜ਼ਿੰਦਗੀ ਪਿਆ ਗੁਜ਼ਾਰਦਾ ਸਾਂ, ਪਰ ਤਕਦੀਰ ਨੇ ਮੈਨੂੰ ਦੁਨੀਆ ਦਾ ਸਭ ਤੋਂ ਵੱਡਾ ਬੇਇੱਜ਼ਤ, ਬੇਆਬਰੂ, ਪਰੇਸ਼ਾਨ ਹਾਲ ਇਨਸਾਨ ਬਣਾ ਕੇ ਰੱਖ ਦਿੱਤਾ ਹੈ। ਐਸੀ ਆਜ਼ਮਾਇਸ਼ 'ਚ ਮੈਂ ਪੈ ਗਿਆ ਇੱਕ ਛੋਟੀ ਜਿਹੀ ਹਰਕਤ ਕਰਕੇ। ਕਾਸ਼ ਮੈਂ ਉਦੋਂ ਆਪਣੇ ਆਪ 'ਤੇ ਕਾਬੂ ਪਾ ਲੈਂਦਾ, ਮੈਂ ਬੇਸਬਰੀ ਦਾ ਮੁਜ਼ਾਹਰਾ ਨਾ ਕਰਦਾ, ਮੈਂ ਉਸ ਬੱਚੇ ਨੂੰ ਮਾफ़ ਕਰ ਛੱਡਦਾ ਜਿਹਨੇ ਮੇਰੀ, ਕਿਉਂਕਿ ਬੱਚੇ ਤਾਂ ਥੋੜ੍ਹੀ ਦੇਰ ਬਾਅਦ ਫਿਰ ਰਲ ਮਿਲ ਕੇ ਖੇਡਣ ਲੱਗ ਪੈਂਦੇ ਨੇ। ਅਸੀਂ ਆਪਣੇ ਘਰਾਂ ਦੇ ਵਿੱਚ ਵੀ ਵੇਖਦੇ ਹਾਂ, ਸਕੇ ਭਰਾ ਆਪਸ 'ਚ ਲੜ ਪੈਂਦੇ ਨੇ ਵੀ ਤੇਰੇ ਪੁੱਤਰ ਨੇ ਮੇਰੀ ਕੁੜੀ ਨੂੰ ਕਿਉਂ ਮਾਰਿਆ।
ਹਾਲਾਂਕਿ 10 ਮਿੰਟ ਬਾਅਦ ਤੁਸੀਂ ਦੇਖ ਲਓ ਕਿ ਉਹੋ ਹੀ ਬੱਚੇ ਫਿਰ ਆਪਸ ਵਿੱਚ ਮਿਲ ਕੇ ਖੇਡ ਰਹੇ ਹੁੰਦੇ ਨੇ। ਸੋ ਪਿਆਰਿਓ, ਇਸ ਸਾਰੀ ਦਾਸਤਾਨ ਦੇ ਵਿੱਚੋਂ ਅਰਜ਼ ਮੈਂ ਤੁਹਾਡੀ ਖਿਦਮਤ ਦੇ ਵਿੱਚ ਇਹ ਕਰਨਾ ਚਾਹੁੰਦਾ ਕਿ ਸਾਨੂੰ ਹਮਾ ਵਕਤ ਸਬਰ ਔਰ ਤਹੰਮਲ ਔਰ ਆਜਜ਼ੀ ਤੋਂ ਕੰਮ ਲੈਣਾ ਚਾਹੀਦਾ, ਕਿਉਂਕਿ ਅੱਲਾਹ ਪਾਕ ਸੱਚੇ ਸਾਹਿਬ ਨੂੰ ਵੀ ਆਜਜ਼ੀ, ਇਨਕਸਾਰੀ ਤੇ ਤਵਾਜ਼ੋ ਬਹੁਤ ਪਸੰਦ ਹੈ। ਅਸੀਂ ਆਪਣੇ ਚੁਦਰਮੇ ਦੇ ਵਿੱਚ, ਆਪਣੀ ਆਕੜ ਦੇ ਵਿੱਚ ਕਿ ਹੈ ਮੇਰੀ ਧੀ ਨੂੰ ਇਹਨੇ ਹੱਥ ਕਿਉਂ ਲਾਇਆ। ਪਿਆਰਿਓ, ਬੱਚਿਆਂ ਦੀ ਨਿੱਕੀ ਜਿੰਨੀ ਲੜਾਈ ਤੋਂ ਕਿੱਡਾ ਵੱਡਾ ਵਿਧਾਨ ਵਧਿਆ ਕਿ ਤੁਸੀਂ ਦੇਖੋ ਕਿ ਉਹ ਵਾਕਈ, ਜਿਵੇਂ ਉਹ ਬਜ਼ੁਰਗ ਆਪਣੇ ਮੂੰਹੋਂ ਫਰਮਾ ਰਹੇ ਸਨ, ਮੈਨੂੰ ਉਹਨਾਂ ਆਪੂ ਗੱਲ ਸੁਣਾਈ ਕਿ ਦੁਨੀਆ ਦੇ ਵਿੱਚ ਮੇਰੇ ਤੋਂ ਵੱਡਾ ਇਸ ਵੇਲੇ ਬਦਕਿਸਮਤ, ਬਦਬਖਤ, ਬੇਨਸੀਬ ਕੋਈ ਸ਼ਖਸ ਹੀ ਨਹੀਂ। ਮੈਂ ਕਾਸ਼ ਉਦੋਂ ਸਬਰ ਕਰ ਜਾਂਦਾ, ਕਾਸ਼ ਮੈਂ ਨਾ ਲੜਦਾ। ਫਿਰ ਪਿਆਰਿਓ, ਉਹੋ ਹੀ ਆਪਣੇ ਵਡਕਿਆਂ ਦੀ, ਆਪਣੇ ਵਿਦਵਾਨਾਂ ਦੀ, ਆਪਣੇ ਸੂਝਵਾਨਾਂ ਦੀ ਜਿਹੜੀ ਗੱਲ ਹੈ ਕਿ ਲੜਾਈ ਦਾ ਆਗਾਜ਼ ਹਮਾਕਤ ਤੋਂ ਹੁੰਦਾ ਹੈ, ਬੇਵਕੂਫੀ ਤੋਂ ਹੁੰਦਾ ਹੈ, ਔਰ ਇਹਦਾ ਅੰਜਾਮ, ਇਹਦਾ ਅਖੀਰ ਪਿਆਰਿਓ ਨਦਾਮਤ 'ਤੇ ਹੁੰਦਾ ਹੈ। ਖਜਾਲਤ, ਪਸ਼ੇਮਾਨੀ, ਖਿਫਤ, ਬੰਦਾ ਆਪਣੇ ਆਪ ਨੂੰ ਹੌਲਾ ਮਹਿਸੂਸ ਕਰਦਾ। ਉਸ ਵੇਲੇ ਬੰਦਾ ਬੜਾ ਤਾਕਤਵਰ ਬਣਿਆ ਹੁੰਦਾ, ਬੜਾ ਗੁੱਸੇ 'ਚ ਆਇਆ ਹੁੰਦਾ, ਲੇਕਿਨ ਬਾਅਦ ਅਜ਼ਾਂ ਸਾਰੀ ਜ਼ਿੰਦਗੀ ਦਾ ਪਛਤਾਵਾ ਉਹਦੇ ਮੁਕੱਦਰਾਂ ਦੇ ਵਿੱਚ ਲਿਖ ਕੱਤਦਾ। ਪਿਆਰਿਓ, ਸਾਨੂੰ ਆਪਸ ਦੇ ਵਿੱਚ ਬੜੇ ਪਿਆਰ, ਮੁਹੱਬਤ ਔਰ ਤਹੰਮੁਲ ਦੇ ਨਾਲ, ਸਬਰ ਦੇ ਨਾਲ ਆਪਣੀ ਜ਼ਿੰਦਗੀ ਗੁਜ਼ਾਰਨੀ ਚਾਹੀਦੀ ਹੈ, ਹੌਸਲੇ ਦੇ ਨਾਲ। ਇਹ ਬੜਾ ਵੱਡਾ ਅਲਮੀਆ ਹੈ ਕਿ ਅਸੀਂ ਇੱਕ ਦੂਜੇ ਦੀ ਗੱਲ ਹੀ ਨਹੀਂ ਸਹਾਰਦੇ। ਛੋਟੀਆਂ ਛੋਟੀਆਂ ਹਰਕਤਾਂ ਤੋਂ ਅਸੀਂ ਆਪੇ ਤੋਂ ਬਾਹਰ ਹੋ ਜਾਂਦੇ ਹਾਂ, ਜਿਹਦੇ ਬਸਾ ਔਕਾਤ ਬੜੇ ਘਿਨੌਣੇ ਨਤਾਇਜ ਨਿਕਲਦੇ ਨੇ। ਸਾਡੇ ਦੇਸ਼ ਪੰਜਾਬ ਦੇ ਕਿਸੇ ਵੱਡੇ ਨੇ ਕਿੱਡੀ ਸੋਹਣੀ ਗੱਲ ਕੀਤੀ ਸੀ ਕਿ ਬੰਦਾ ਇੱਕ ਛਾਲ ਮਾਰੇ ਤੇ ਖੂਹ ਦੇ ਵਿੱਚ ਜਾ ਪੈਂਦਾ ਤੇ ਥੱਲਿਓਂ ਫਿਰ 100 ਵਾਰੀ ਵੀ ਉਹ ਤੁਹਾਨੂੰ ਛਾਲਾਂ ਮਾਰੇ, ਹੁੰਬਲੀਆਂ ਮਾਰੇ, ਖੂਹ 'ਚੋਂ ਬਾਹਰ ਨਹੀਂ ਉਹਦੇ ਕੋਲੋਂ ਆਇਆ ਜਾਂਦਾ। ਪਿਆਰਿਓ, ਆਪਣੀ ਗੱਲਬਾਤ ਨੂੰ ਮੁਕਾਉਣ ਤੋਂ ਪਹਿਲੇ ਮੈਂ ਤੁਹਾਡੀ ਸੇਵਾ 'ਚ ਇਹ ਅਰਜ਼ ਕਰਨਾ ਚਾਹੁੰਦਾ ਕਿ ਸਾਡੇ ਉਲਮਾਏ ਕਿਰਾਮ ਜਿਹੜੇ ਦੀਨੀ ਇਲਮ ਰੱਖਦੇ ਨੇ, ਉਹ ਫਰਮਾਉਂਦੇ ਨੇ ਕਿ ਤਕਦੀਰ ਦੀਆਂ 2 ਕਿਸਮਾਂ ਨੇ। ਇੱਕ ਤੇ ਤਕਦੀਰੇ ਮੁਬਰਮ ਜਾਂ ਮੁਬਰਮ, ਤੇ ਇੱਕ ਤਕਦੀਰੇ ਮੁਅੱਲਕ। ਪਿਆਰਿਓ, ਸਾਡੇ ਉਲਮਾਏ ਦੀਨ ਫਰਮਾਉਂਦੇ ਨੇ ਕਿ ਪਹਿਲੀ ਤਕਦੀਰ ਤੇ ਬਦਲ ਨਹੀਂ ਸਕਦੀ, ਤੇ ਦੂਸਰੀ ਤਕਦੀਰ ਦੁਆਵਾਂ ਮੰਗਣ ਦੇ ਨਾਲ, ਅੱਲਾਹ ਪਾਕ ਦੇ ਹਜ਼ੂਰ ਗਿੜਗਿੜਾਉਣ ਦੇ ਨਾਲ, ਰੋਣ ਨਾਲ, ਮਾਫੀਆਂ ਮੰਗਣ ਦੇ ਨਾਲ, ਤਰਲੇ ਮਿੰਨਤਾਂ ਕਰਨ ਦੇ ਨਾਲ, ਅੱਲਾਹ ਪਾਕ ਸੱਚੇ ਸਾਈਂ ਦੇ ਹਜ਼ੂਰ ਬੇਨਤੀ ਕਰਨ ਦੇ ਨਾਲ, ਸਦਕਾ ਖੈਰਾਤ ਕਰਨ ਦੇ ਨਾਲ ਟਲ ਜਾਂਦੀ ਹੈ, ਬਦਲ ਜਾਂਦੀ ਹੈ। ਅੱਲਾਹ ਪਾਕ ਸੱਚਾ ਸਾਈਂ ਮਾਫੀਆਂ ਦੇ ਦਿੰਦਾ ਹੈ। ਅੱਲਾਹ ਪਾਕ, ਨਬੀ ਪਾਕ ਸੱਚੇ ਸਾਹਿਬ ਦੇ ਸਦਕੇ ਸਾਨੂੰ ਆਪਣੇ ਅਹਕਾਮਾਤ, ਆਪਣੇ ਨਬੀ ਪਾਕ ਦੀਆਂ ਸੁਨਤਾਂ ਦੇ ਉੱਤੇ ਅਮਲ ਪੈਰਾ ਹੋਣ ਦੀ ਤੌਫੀਕ ਅਤਾ ਫਰਮਾਨ, ਤੇ ਅੱਲਾਹ ਪਾਕ ਹਰ ਬੁਰੇ ਵਕਤ ਤੋਂ, ਹਰ ਆਜ਼ਮਾਇਸ਼ ਤੋਂ ਸਾਨੂੰ ਬਚਾਉਣ। ਪਿਆਰਿਓ, ਇਹਦੇ ਨਾਲ ਹੀ ਹੁਣ ਸਾਨੂੰ ਦਿਓ ਇਜਾਜ਼ਤ। ਰੱਬ ਰਾਖਾ ਤੇ ਅੱਲਾਹ ਬੇਲੀ। ਰੌਣਕ ਹੋ ਜਾਉ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਉ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ
ਚੱਲ